सिख नौजवानों ने भाई अमृतपाल सिंह खालसा वाले ग्रुप ने वारस पंजाब के ग्रुप ने अमृतसर साहिब तो एक चलदा वहीर एक जानी कि प्रचार की जी यात्रा वो शुरू की है। साडी सिख नौजवानी जिहदे बारे उड़ता पंजाब वर्गियां फिल्मां बना के जां हर वेले रोण धोण जा चलदा सीगा कि बस जी खत्म आ काम, मारे गए लुटे गए, रोण धोण चलदा सी भी ਉਹਦੇ ਥਾਂ ਦੇ ਉੱਤੇ ਹੁਣ ਇੱਕ ਹਾਂ ਪੱਖੀ ਸੋਚ ਆ ਜਿਹੜੀ ਉਹ ਉੱਭਰ ਰਹੀ ਆ। ਜਿਨ੍ਹਾਂ ਨੂੰ ਸਿੱਖਾਂ ਦੀ ਤੇ ਸਿੱਖੀ ਦੀ ਚੜ੍ਹਦੀ ਕਲਾ ਤੋਂ ਹਮੇਸ਼ਾ ਪ੍ਰੋਬਲਮ ਰਹਿੰਦੀ ਆ, ਉਹਨਾਂ ਨੇ ਹਾਏ ਤੌਬਾ ਮਚਾਈ ਪਈ ਆ। ਕੋਈ ਤਾਂ ਇਹਨੂੰ ਕਹਿ ਰਿਹਾ ਜੀ 80 ਵਾਲਾ ਮਾਹੌਲ ਬਣ ਗਿਆ, 84 ਵਾਲਾ ਮਾਹੌਲ ਬਣ ਗਿਆ। ਕੋਈ ਕਹਿੰਦਾ ਹੈਗਾ ਬਈ ਜੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕਤਲੋਗਾਰਦ ਨਸਲਕੁਸ਼ੀ ਦਾ ਦੌਰ ਆ ਰਿਹਾ। ਜਿਹੜੇ ਬਹੁਤੇ ਆਪਦੇ ਆਪ ਨੂੰ ਵਿਦਵਾਨ ਤੇ ਸਿਆਣੇ ਸਮਝਦੇ ਆ, ਇਹਨਾਂ ਵਿਦਵਾਨ ਤੇ ਸਿਆਣੇ ਸੂਝਵਾਨ ਸਮਝੇ ਜਾਂਦੇ ਲੋਕਾਂ ਬਾਰੇ ਇੱਕ ਗੱਲ ਮੈਂ ਮਹਿਸੂਸ ਕੀਤੀ ਆ ਵੀ ਇਹ ਲੋਕ ਬਹੁਤ ਕਲਪਦੇ ਨੇ ਕਿ ਪੰਜਾਬ ਦੇ ਹਾਲਾਤ ਬੜੇ ਮਾੜੇ। ਜਦੋਂ ਪੰਜਾਬ ਦੀ ਪੰਥ ਦੀ ਸਿੱਖਾਂ ਦੇ ਮਸਲਿਆਂ ਦੀ ਚਿੰਤਾ ਕਰਦੇ ਬੜਾ ਚੰਗਾ ਲੱਗਦੇ ਆ, ਬੜੇ ਵਧੀਆ ਲੱਗਦੇ ਆ ਕਿ ਕਿੰਨਾ ਦਰਦ ਵਾ ਇਹਨਾਂ ਦੇ ਅੰਦਰ ਪੰਜਾਬ ਦਾ ਤੇ ਪੰਥ। ਜਦੋਂ ਹੀ ਕੋਈ ਘਟਨਾਕ੍ਰਮ ਇਹੋ ਜਿਹਾ ਉੱਭਰਦਾ ਜਿੱਤੋਂ ਆਮ ਬੰਦਿਆਂ ਨੂੰ ਲੱਗਦਾ ਕਿ ਇਹਦੇ ਨਾਲ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਆ ਜਾਂ ਜਿਹੜਾ ਸਾਡੇ ਨਾਲ ਬੇਇਨਸਾਫੀ ਹੋਈ ਆ ਉਹਦਾ ਕੁਝ ਬਣੂਗਾ, ਉਦੋਂ ਹੀ ਇਹ ਵਿਦਵਾਨ ਤੇ ਦਾਨੇ ਸੱਜਣ ਜਿਹੜੇ ਸਮਝੇ ਜਾਂਦੇ ਆ ਇਹ ਉਸ ਵਿਅਕਤੀ ਦੇ ਉਸ ਫਰਾਮਨੇ ਦੇ ਖਿਲਾਫ ਝੰਡਾ ਚੱਕ ਲੈਂਦੇ। ਉਹਨਾਂ ਨੂੰ ਕਿਉਂ ਲੱਗਦਾ ਵੀ ਜੇਕਰ ਅਸੀਂ ਕਿਸੇ ਦੀ ਸਿਫਤ ਕਰਤੀ, ਜੇ ਅਸੀਂ ਸਿਫਤ ਸਲਾਹ ਕਰਤੀ ਤੇ ਪਤਾ ਨਹੀਂ ਕੀ ਹੋ ਜਾਣਾ, ਤੇ ਅਸੀਂ ਬਸ ਨੁਕਸ ਲੱਭੀ ਚੱਲੀਏ, ਅਸੀਂ ਇਕੱਲੇ ਔਗਣ ਗਣਾਈਏ ਤੇ ਲੋਕਾਂ ਨੂੰ ਲੱਗਣ ਲਾਈਏ ਵੀ ਕੋਈ ਬਹੁਤੀ ਆਸ ਨਾ ਰੱਖੋ। ਮੰਨ ਲੈਂਦੇ ਆ ਕਿ ਜਿਹੜੇ ਨੌਜਵਾਨ ਇਸ ਵੇਲੇ ਪੰਥਕ ਪੇੜ 'ਚ ਸਰਗਰਮ ਹੋਏ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਉਲਝਣਾਂ ਨੇ, ਬਹੁਤ ਸਾਰੀਆਂ ਗੜਬੜਾਂ ਨੇ, ਬਹੁਤ ਸਾਰੇ ਉਹਨਾਂ 'ਚ ਨਾ ਪੱਖੀ ਗੱਲਾਂ ਹੋਣਗੀਆਂ, ਮੰਨ ਲੈਂਦੇ, ਪਰ ਕੁਛ ਵੀ ਹਾਂ ਪੱਖੀ ਨਹੀਂ। ਜਿਹੜੇ ਬੰਦੇ ਇੰਨੇ ਉਲਟ ਹਾਲਾਤਾਂ ਦੇ ਵਿੱਚ ਵੀ ਇੰਨੇ ਬਿਲਕੁਲ ਖਿਲਾਫ ਮਾਹੌਲ ਦੇ ਵਿੱਚ ਆਪਦੇ ਘਰਾਂ ਚੋਂ ਨਿਕਲ ਕੇ ਆਪਦੀ ਜਵਾਨੀ ਨੂੰ ਪੰਜਾਬ ਦੇ ਤੇ ਪੰਥ ਦੇ ਲੇਖੇ ਲਾ ਰਹੇ ਨੇ, ਉਹਨਾਂ ਨੂੰ ਖਲਨਾਇਕ ਗਰਦਾਨਣ ਤੱਕ ਜਾਣਾ ਤੇ ਫਿਰ ਆਪਦੇ ਆਪ ਨੂੰ ਕਹਾਉਣਾ ਕਿ ਸਾਨੂੰ ਚਿੰਤਾ ਬੜੀ ਆ ਪੰਥ ਦੀ। ਭਾਰਤੀ ਹਕੂਮਤੀ ਸਿਸਟਮ ਦੇ ਕਰਿੰਦੇ ਖੁਫੀਆ ਏਜੰਸੀਆਂ ਜਾਂ ਐਂਟੀ ਸਿੱਖ ਜਿੰਨੀਆਂ ਵੀ ਪਾਵਰਸ ਨੇ, ਸ਼ਕਤੀਆਂ ਨੇ, ਤਾਕਤਾਂ ਨੇ, ਉਹ ਇੱਕ ਪੂਰੀ ਜਿੱਦ ਫੜ ਕੇ ਇਸ ਸਿੱਖ ਨੌਜਵਾਨੀ ਦੇ ਖਿਲਾਫ ਡਟ ਚੁੱਕੀਆਂ ਨੇ ਤੇ ਧੰਨਦੇ ਨੇ ਇਹ ਨੌਜਵਾਨ ਜਿਹੜੇ ਬੇਪਰਵਾਹ ਹੋ ਕੇ ਆਪਦੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਕੇ। ਤੋ ਜਿਹੜਾ ਬੰਦਾ ਇੱਥੇ ਬੈਠ ਕੇ ਹਕੂਮਤ ਦੇ ਸਾਹਮਣੇ ਜਿਵੇਂ ਅਸੀਂ ਉਹਦੇ ਘੜੇ ਦੀ ਮੱਛੀ ਵਾਂਗੂ ਹਾਂ, ਜਦੋਂ ਮਰਜ਼ੀ ਫੜ ਕੇ ਕੋਈ ਵੀ ਕੇਸ ਬਣਾ ਕੇ ਅਗਲੇ ਅੰਦਰ ਤੱਕ ਸਕਦਾ, ਇਹੋ ਜਿਹੇ ਨੌਜਵਾਨਾਂ ਦੇ ਤਾਂ ਬਾਰੇ ਜਾਣਾ ਚਾਹੀਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਨੌਜਵਾਨਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਵਾਲੇ ਗਰੁੱਪ ਨੇ, ਵਾਰਸ ਪੰਜਾਬ ਦੇ ਗਰੁੱਪ ਨੇ, ਅੰਮ੍ਰਿਤਸਰ ਸਾਹਿਬ ਤੋਂ ਇੱਕ ਚੱਲਦਾ ਵਹੀਰ ਇੱਕ ਜਾਣੀ ਕਿ ਪ੍ਰਚਾਰ ਦੀ ਜਿਹੜੀ ਯਾਤਰਾ ਉਹ ਸ਼ੁਰੂ ਕੀਤੀ ਆ, ਜਿਹੜੀ ਅਕਾਲ ਤਖਤ ਸਾਹਿਬ ਤੋਂ ਕਈ ਪਿੰਡਾਂ ਦੇ ਵਿੱਚ ਦੀ, ਕਈ ਸ਼ਹਿਰਾਂ ਕਸਬਿਆਂ ਵਿੱਚ ਦੀ ਹੋ ਕੇ ਅਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਣੀ। ਇਸ ਯਾਤਰਾ ਦੇ ਬਾਰੇ ਜਾਂ ਇਸ ਪ੍ਰੋਗਰਾਮ ਦੇ ਬਾਰੇ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਹੈ ਕਿ ਅੱਜ ਸਿੱਖ ਨੌਜਵਾਨਾਂ ਦੇ ਵਿੱਚ ਜਿਸ ਤਰੀਕੇ ਦੀ ਤਾਜ਼ਗੀ ਤੇ ਜਿਸ ਤਰੀਕੇ ਦੀ ਉਹਨਾਂ ਦੇ ਅੰਦਰ ਉਤਸ਼ਾਹ ਵਾਲੀ ਭਾਵਨਾ ਦੇਖੀ ਆ, ਉਹ ਤੋਂ ਸਿੱਖ ਜਗਤ ਦੇ ਅੰਦਰ ਤਾਂ ਹੁਲਾਰਾ ਜਾ ਆ ਰਿਹਾ ਵੀ ਸ਼ੁਕਰ ਆ ਸਾਡੀ ਕੌਮ, ਸਾਡੀ ਸਿੱਖ ਨੌਜਵਾਨੀ ਜਿਹਦੇ ਬਾਰੇ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਾ ਕੇ ਜਾਂ ਹਰ ਵੇਲੇ ਰੋਣ ਧੋਣ ਜਾ ਚੱਲਦਾ ਸੀਗਾ ਕਿ ਬਸ ਜੀ ਖਤਮ ਆ ਕੰਮ, ਮਾਰੇ ਗਏ ਲੁੱਟੇ ਗਏ, ਰੋਣ ਧੋਣ ਚੱਲਦਾ ਸੀ ਵੀ ਉਹਦੇ ਥਾਂ ਦੇ ਉੱਤੇ ਹੁਣ ਇੱਕ ਹਾਂ ਪੱਖੀ ਸੋਚ ਆ ਜਿਹੜੀ ਉਹ ਉੱਭਰ ਰਹੀ ਆ। ਤੇ ਸਿੱਖ ਨੌਜਵਾਨਾਂ ਦੇ ਬਹੁਤ ਸਾਰੇ ਗਰੁੱਪ, ਬਹੁਤ ਸਾਰੇ ਧੜੇ ਪਹਿਲਾਂ ਵੀ ਸਰਗਰਮ ਨੇ ਤੇ ਸਾਰੇ ਇਹ ਨੌਜਵਾਨ ਜਿਹੜੇ ਇਸ ਵੇਲੇ ਪੰਥ ਦੇ ਹੱਕਾਂ ਤੇ ਪੰਥ ਦੇ ਹਿੱਤਾਂ ਲਈ ਪੰਥਕ ਜਜ਼ਬਾਤਾਂ ਦੇ ਹਿਸਾਬ ਦੇ ਨਾਲ ਸਰਗਰਮ ਹੋਏ ਨੇ। ਇਹਨਾਂ ਨੂੰ ਦੇਖ ਕੇ ਸਿੱਖ ਕੌਮ ਦੇ ਅੰਦਰ ਇੱਕ ਬਹੁਤ ਵਧੀਆ ਮਾਹੌਲ ਜਿਹੜਾ ਹੈਗਾ ਉਹ ਬਣਦਾ ਦਿਖ ਰਿਹਾ। ਦੂਜੇ ਪਾਸੇ ਜਿਨ੍ਹਾਂ ਨੂੰ ਸਿੱਖਾਂ ਦੀ ਤੇ ਸਿੱਖੀ ਦੀ ਚੜ੍ਹਦੀ ਕਲਾ ਤੋਂ ਹਮੇਸ਼ਾ ਪ੍ਰੋਬਲਮ ਰਹਿੰਦੀ ਆ,
ਉਹਨਾਂ ਨੇ ਹਾਏ ਤੌਬਾ ਮਚਾਈ ਪਈ ਆ ਤੇ ਜੋ ਵੀ ਕੁਝ ਮਾੜਾ ਚੰਗਾ ਉਹ ਕਹਿ ਸਕਦੇ ਆ ਉਹ ਕਹਿ ਰਹੇ ਨੇ। ਕੋਈ ਤਾਂ ਇਹਨੂੰ ਕਹਿ ਰਿਹਾ ਜੀ 80 ਵਾਲਾ ਮਾਹੌਲ ਬਣ ਗਿਆ, 84 ਵਾਲਾ ਮਾਹੌਲ ਬਣ ਗਿਆ। ਕੋਈ ਕਹਿੰਦਾ ਹੈਗਾ ਬਈ ਜੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕਤਲੋਗਾਰਦ ਨਸਲਕੁਸ਼ੀ ਦਾ ਦੌਰ ਆ ਰਿਹਾ। ਕੁੱਲ ਮਿਲਾ ਕੇ ਜਿਹੜੇ ਬਹੁਤੇ ਆਪਦੇ ਆਪ ਨੂੰ ਵਿਦਵਾਨ ਤੇ ਸਿਆਣੇ ਸਮਝਦੇ ਆ, ਇਹਨਾਂ ਵਿਦਵਾਨ ਤੇ ਸਿਆਣੇ ਸੂਝਵਾਨ ਸਮਝੇ ਜਾਂਦੇ ਲੋਕਾਂ ਬਾਰੇ ਇੱਕ ਗੱਲ ਮੈਂ ਮਹਿਸੂਸ ਕੀਤੀ ਆ ਵੀ ਇਹ ਲੋਕ ਬਹੁਤ ਕਲਪਦੇ ਨੇ ਕਿ ਪੰਜਾਬ ਦੇ ਹਾਲਾਤ ਬੜੇ ਮਾੜੇ, ਬੜਾ ਪਿੱਟਦੇ ਨੇ ਕਿ ਪੰਜਾਬ ਦੀ ਸਿੱਖ ਜਵਾਨੀ ਆ ਜਿਹੜੀ ਉਹ ਨਸ਼ਿਆਂ ਤੇ ਪਤਤਪੁਣੇ ਦੇ ਰਾਹ ਪਈ ਆ, ਕੋਈ ਬਾਤ ਨਹੀਂ ਪੁੱਛਦਾ। ਬੜਾ ਕਲਪਦੇ ਨੇ ਕਿ ਬਾਹਰਲੇ ਮੁਲਕਾਂ ਨੂੰ ਪੰਜਾਬ ਦੀ ਜਵਾਨੀ ਜਾ ਰਹੀ ਆ ਤੇ ਯੂਪੀ ਬਿਹਾਰ ਤੇ ਹੋਰਨਾਂ ਸੂਬਿਆਂ ਦੇ ਲੋਕ ਆ ਕੇ ਪੰਜਾਬ ਵਿੱਚ ਵਸ ਰਹੇ ਨੇ। ਬੜੇ ਦੁਖੀ ਨੇ ਇਹ ਵਿਦਵਾਨ ਸੱਜਣ ਕਿ ਪੰਜਾਬ ਦੀ ਧਰਤੀ ਉੱਤੇ ਪੰਜਾਬ ਦੇ ਲੋਕਾਂ ਲਈ ਕੰਮ ਨਹੀਂ। ਜਦੋਂ ਇਦਾਂ ਦੀਆਂ ਗੱਲਾਂ ਕਰਦੇ ਆ, ਜਦੋਂ ਪੰਜਾਬ ਦੀ ਪੰਥ ਦੀ ਸਿੱਖਾਂ ਦੇ ਮਸਲਿਆਂ ਦੀ ਚਿੰਤਾ ਕਰਦੇ ਆ, ਬੜਾ ਚੰਗਾ ਲੱਗਦੇ ਆ, ਬੜੇ ਵਧੀਆ ਲੱਗਦੇ ਆ ਕਿ ਕਿੰਨਾ ਦਰਦ ਵਾ ਇਹਨਾਂ ਦੇ ਅੰਦਰ ਪੰਜਾਬ ਦਾ ਤੇ ਪੰਥ ਦਾ। ਪਰ ਜਦੋਂ ਹੀ ਕੋਈ ਸ਼ਖਸੀਅਤ, ਜਦੋਂ ਹੀ ਕੋਈ ਵਰਤਾਰਾ, ਜਦੋਂ ਹੀ ਕੋਈ ਘਟਨਾਕ੍ਰਮ ਇਹੋ ਜਿਹਾ ਉੱਭਰਦਾ ਜਿੱਤੋਂ ਆਮ ਬੰਦਿਆਂ ਨੂੰ ਲੱਗਦਾ ਕਿ ਇਹਦੇ ਨਾਲ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਆ ਜਾਂ ਇਹਦੇ ਨਾਲ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਸੁਧਰ ਸਕਦੇ ਆ, ਜਾਂ ਜਿਹੜੇ ਸਾਡੇ ਹੱਕ ਮਾਰੇ ਗਏ ਨੇ, ਜਾਂ ਜਿਹੜਾ ਸਾਡੇ ਨਾਲ ਬੇਇਨਸਾਫੀ ਹੋਈ ਆ ਉਹਦਾ ਕੁਝ ਬਣੂਗਾ, ਉਦੋਂ ਹੀ ਇਹ ਵਿਦਵਾਨ ਤੇ ਦਾਨੇ ਸੱਜਣ ਜਿਹੜੇ ਸਮਝੇ ਜਾਂਦੇ ਆ ਇਹ ਉਸ ਵਿਅਕਤੀ ਦੇ, ਉਸ ਫਰਾਮਨੇ ਦੇ ਖਿਲਾਫ ਝੰਡਾ ਚੱਕ ਲੈਂਦੇ। ਇਹਨਾਂ ਦਿਨਾਂ ਦੇ ਵਿੱਚ ਵੀ ਸਿੱਖ ਨੌਜਵਾਨਾਂ 'ਚ ਜਿਹੜਾ ਉਭਾਰ ਆਇਆ ਹੋਇਆ ਇਹਦੇ ਨੁਕਸ ਗਣਾਉਣ ਤੇ ਲੱਗੇ ਹੋਏ ਨੇ ਵੀ ਇਹ ਆਹ ਨਹੀਂ ਕਰਦੇ, ਉਹ ਨਹੀਂ ਕਰਦੇ। ਉਹ ਪਤਾ ਨਹੀਂ ਉਹਨਾਂ ਨੂੰ ਕਿਉਂ ਲੱਗਦਾ ਵੀ ਜੇਕਰ ਅਸੀਂ ਕਿਸੇ ਦੀ ਸਿਫਤ ਕਰਤੀ, ਜੇ ਅਸੀਂ ਸਿਫਤ ਸਲਾਹ ਕਰਤੀ ਤੇ ਪਤਾ ਨਹੀਂ ਕੀ ਹੋ ਜਾਣਾ, ਤੇ ਅਸੀਂ ਬਸ ਨੁਕਸ ਲੱਭੀ ਚੱਲੀਏ, ਅਸੀਂ ਇਕੱਲੇ ਔਗਣ ਗਣਾਈਏ ਤੇ ਲੋਕਾਂ ਨੂੰ ਲੱਗਣ ਲਾਈਏ ਵੀ ਕੋਈ ਬਹੁਤੀ ਆਸ ਨਾ ਰੱਖੋ। ਹੁਣ ਹਰ ਇੱਕ ਵਰਤਾਰੇ ਦੀ ਜਾਂ ਹਰ ਇੱਕ ਵਿਅਕਤੀ ਦੀ ਇੱਕ ਸੀਮਾ ਹੁੰਦੀ ਆ, ਇਹ ਆਪਾਂ ਨੂੰ ਪਤਾ। ਪਰ ਉਸ ਸੀਮਾ ਦੇ ਅੰਦਰ, ਉਸ ਜਿਹੜੀ ਉਹਦੀ ਲਿਮਟ ਆ ਉਹਦੇ ਅੰਦਰ ਰਹਿ ਕੇ ਜੋ ਕੁਝ ਉਹ ਵਿਅਕਤੀ ਜਾਂ ਵਰਤਾਰਾ ਸਾਨੂੰ ਹਾਂ ਪੱਖੀ ਚੀਜ਼ਾਂ ਦੇ ਸਕਦਾ, ਉਹਦੇ ਸਾਹਮਣੇ ਵੀ ਸਵਾਲੀਆ ਨਿਸ਼ਾਨ ਲਾ ਕੇ, ਸਵਾਲੀਆ ਨਿਸ਼ਾਨ ਲਾ ਕੇ ਇਹ ਦਰਸਾਉਣਾ ਕਿ ਏਡੀ ਕੋਈ ਗੱਲ ਨਹੀਂ। ਮੈਨੂੰ ਇਸ ਗੱਲ ਦਾ ਕੋਈ ਬਹੁਤਾ ਤਣ ਪਤਣ ਜਿਹਾ ਸਮਝ ਨਹੀਂ ਲੱਗੀ। ਮੰਨ ਲੈਨੇ ਆ ਕਿ ਜਿਹੜੇ ਨੌਜਵਾਨ ਇਸ ਵੇਲੇ ਪੰਥਕ ਪਿੜ ਵਿੱਚ ਸਰਗਰਮ ਹੋਏ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਉਲਝਣਾਂ ਨੇ, ਬਹੁਤ ਸਾਰੀਆਂ ਗੜਬੜਾਂ ਨੇ, ਬਹੁਤ ਸਾਰੇ ਉਹਨਾਂ 'ਚ ਨਾ ਪੱਖੀ ਗੱਲਾਂ ਹੋਣਗੀਆਂ, ਮੰਨ ਲੈਨੇ। ਪਰ ਕੁਝ ਵੀ ਹਾਂ ਪੱਖੀ ਨਹੀਂ ਹੈ। ਘੱਟੋ ਘੱਟ ਇਹਨਾਂ ਨੌਜਵਾਨਾਂ ਦੇ ਉੱਤੇ ਇਸ ਗੱਲ ਦਾ ਤਾਂ ਫਖਰ ਕਰਨਾ ਬਣਦਾ ਹੀ ਆ ਨਾ ਕਿ ਉਹ ਘਰਾਂ 'ਚੋਂ ਅੱਜ ਵੀ ਨਿਕਲ ਸਕਦੇ ਨੇ, ਉਹ ਅੱਜ ਵੀ ਕੌਮ ਲਈ, ਪੰਥ ਲਈ, ਸਿੱਖੀ ਲਈ ਕੁਝ ਕਰ ਗੁਜ਼ਰਨ ਦੀ ਜੁਰਤ ਰੱਖਦੇ ਨੇ। ਨਹੀਂ ਤਾਂ ਇੱਥੋਂ ਬਹੁਤੇ ਲੋਕ ਕਹਿੰਦੇ ਆ ਵੀ ਪੈਸੇ ਖਰਚੋ ਤੇ ਬਾਹਰ ਭੱਜ ਜਾਓ। ਬਹੁਤ ਸਾਰੇ ਉਹ ਨੇ ਜਿਹੜੇ ਕਹਿੰਦੇ ਆ ਕੁਝ ਬਣਨਾ ਨਹੀਂ, ਆਰਾਮ ਨਾਲ ਘਰੇ ਬੈਠੋ, ਲੈਣਾ ਕੀ ਹੈ। ਪਰ ਜਿਹੜੇ ਬੰਦੇ ਇੰਨੇ ਉਲਟ ਹਾਲਾਤਾਂ ਦੇ ਵਿੱਚ ਵੀ, ਇੰਨੇ ਬਿਲਕੁਲ ਖਿਲਾਫ ਮਾਹੌਲ ਦੇ ਵਿੱਚ ਆਪਦੇ ਘਰਾਂ ਚੋਂ ਨਿਕਲ ਕੇ ਆਪਦੀ ਜਵਾਨੀ ਨੂੰ ਪੰਜਾਬ ਦੇ ਤੇ ਪੰਥ ਦੇ ਲੇਖੇ ਲਾ ਰਹੇ ਨੇ, ਉਹਨਾਂ ਨੂੰ ਖਲਨਾਇਕ ਗਰਦਾਨਣ ਤੱਕ ਜਾਣਾ ਤੇ ਫਿਰ ਆਪਦੇ ਆਪ ਨੂੰ ਕਹਾਉਣਾ ਕਿ ਸਾਨੂੰ ਚਿੰਤਾ ਬੜੀ ਆ ਪੰਥ ਦੀ, ਸਾਨੂੰ ਬੜਾ ਦਰਦ ਵਾ। ਇਹ ਗੱਲ ਸਰਦਾਰ ਕਪੂਰ ਸਿੰਘ ਸਾਚੀ ਸਾਖੀ ਚਖਤਾਂ ਤੇ ਹੋਰ ਤਰੀਕੇ ਨਾਲ ਇਹ ਗੱਲ ਲਿਖੀ ਆ। ਉਹ ਕਹਿੰਦੇ ਵੀ ਆਮ ਤੌਰ ਤੇ ਸਿੱਖਾਂ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਤੇ ਸੂਝਵਾਨ ਸਿਆਣਾ ਬੰਦਾ ਛੇਤੀ ਕਿਤੇ ਤਾਂ ਅਕਾਲੀ ਸਭਾ 'ਚ ਆਉਂਦਾ ਨਹੀਂ, ਪਰ ਜੇ ਆ ਹੀ ਜਾਵੇ ਤਾਂ ਇਹ ਸਾਰੇ ਕੰਮ ਛੱਡ ਕੇ ਪਹਿਲਾਂ ਉਹਦੇ ਦੁਆਲੇ ਹੁੰਦੇ ਆ ਤੇ ਉਹਨਾਂ ਟਾਈਮ ਉਹਦੀ ਜਿਹੜੀ ਹੈਗੀ ਆ ਭੰਡੀ ਪ੍ਰਚਾਰ ਕਰਨੋਂ ਹਟਦੇ ਨਹੀਂ ਜਿੰਨਾ ਟਾਈਮ ਉਹ ਬੰਦਾ ਇਹਨਾਂ ਦਾ ਖਹਿੜਾ ਛੱਡ ਕੇ ਆਪਦੇ ਰਾਹ ਨਹੀਂ ਪੈ ਜਾਂਦਾ ਤੇ ਫਿਰ ਬਹਿ ਕੇ ਪਿੱਟਣ ਲੱਗ ਜਾਂਦੇ ਆ ਵੀ ਸਾਡਾ ਕੁਝ ਬਣਦਾ। ਇਹੀ ਕੁਝ ਇਸ ਵੇਲੇ ਸਾਡੇ ਮਾਹੌਲ ਵਿੱਚ ਮੈਂ ਦੇਖ ਰਿਹਾ ਕਿ ਇੱਕ ਪਾਸੇ ਤਾਂ ਹਿੰਦੂ ਕੱਟੜਪੰਥੀ ਜਾਂ ਭਾਰਤੀ ਹਕੂਮਤੀ ਸਿਸਟਮ ਦੇ ਕਰਿੰਦੇ ਖੁਫੀਆ ਏਜੰਸੀਆਂ ਜਾਂ ਐਂਟੀ ਸਿੱਖ ਜਿੰਨੀਆਂ ਵੀ ਪਾਵਰਸ ਨੇ, ਸ਼ਕਤੀਆਂ ਨੇ, ਤਾਕਤਾਂ ਨੇ, ਉਹ ਇੱਕ ਪੂਰੀ ਜਿੱਦ ਫੜ ਕੇ ਇਸ ਸਿੱਖ ਨੌਜਵਾਨੀ ਦੇ ਖਿਲਾਫ ਡਟ ਚੁੱਕੀਆਂ ਨੇ ਤੇ ਧੰਨਦੇ ਨੇ ਇਹ ਨੌਜਵਾਨ ਜਿਹੜੇ ਬੇਪਰਵਾਹ ਹੋ ਕੇ ਆਪਦੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਕੇ। ਮੈਂ ਕਹਿੰਦਾ ਹੁੰਦਾ ਕਿ ਬਾਹਰਲੇ ਮੁਲਕਾਂ 'ਚ ਦੂਰ ਬੈਠ ਕੇ ਜਿਹੜੇ ਪੰਥ ਦੇ, ਪੰਜਾਬ ਦੇ ਬਾਰੇ ਚਿੰਤਾ ਕਰਦੇ ਆ, ਧੰਨ ਭਾਗ ਆ, ਬੜੇ ਚੰਗੇ ਲੱਗਦੇ ਆ, ਉਹ ਵੀ ਸਾਨੂੰ ਪਿਆਰੇ ਨੇ। ਪਰ ਇੱਥੇ ਡੀ ਦੇ ਵਿੱਚ ਖੇਡਣਾ, ਜਦੋਂ ਆਪਾਂ
ਹਾਕੀ ਜਾਂ ਫੁੱਟਬਾਲ ਖੇਡਦੇ ਆ ना उदों कहीदा डी दे विच कौन खेडदा। तो जिहड़ा बंदा इत्थे बैठ के हुकूमत के सामने जिवें असीं उहदे घड़े दी मच्छी वांगू हां, जदों मर्जी फड़ के कोई भी केस बना के अगले अंदर धक सकदे। इहो जिहे नौजवानां दे तां बारे जाना चाहिए। इन्हां नौजवानां दी जे हमायत करिए तो बहुत चंगी गल है, पर मान लो कोई कारण हुंदे आ हरेक बंदे कोल भी मैं जां तां नहीं इन्हां दी सपोर्ट कर सकदा, ना करो। पर इन्हां दे खिलाफ डंडा चकना, इन्हां दे खिलाफ झंडा चकना ते कहना आपदे आप नूं इह कि असीं बड़े पंथ दे जिहड़े हैगे दर्द रखण वाले लोग, पंजाब दी सानूं बड़ी चिंता। सो इस वेले बहुत सारे विद्वान सज्जण टीवी चैनलों के उत्ते तुसीं देख रहे होवोगे, जिन्हां सारियां दे बारे मैं बेनती करदा कि जदों देखिओ उन्हां दी इंटरव्यूज़ नूं तुसीं महसूस करोगे कि किन्ना दर्द आ उन्हां दे अंदर, किन्नी पंथ दी पीड़ आ, किन्ना पंजाब दा भला लोचदे। फिर तुसीं इह देखोगे कि यार वाकई ही जदों भी कोई बंदा उठदा है पंथ लई पंजाब लई, इह बंदे उहनूं गालां कढण लगे हुंदे। जदों ही कोई बंदा उठदा पंजाब लई पंथ लई, इह उहदे दुआले हो जांदे आ, उहनूं भंडण पै जांदे आ। ते साडी नज़र दे विच जिन्ना टाइम उस बंदे दा किरदार खत्म नहीं हो जांदा उन्ना टाइम लगे रहिंदे आ। इह तां गल है कि जिहड़ा नौजवान अजे मैदान विच हुणे कोई आया होवे, ਉਹਦੇ ਕੋਲੇ ਲਾਈਫ ਦਾ ਕੋਈ ਐਕਸਪੀਰੀਅੰਸ ਨਹੀਂ ਹੁੰਦਾ। ਇਹ ਵੀ ਗੱਲ ਸੱਚੀ ਆ ਕਿ ਉਹਦੇ ਤੋਂ ਕਈ ਗੜਬੜਾਂ ਜਾਂ ਕਈ ਘਾਟਾਂ ਵੀ ਹੋਣਗੀਆਂ। ਇਹ ਵੀ ਗੱਲ ਪੱਕੀ ਆ ਬਈ ਉਹ ਕਈ ਗੜਬੜਾਂ ਜਾਂ ਗਲਤੀਆਂ ਕਰ ਵੀ ਸਕਦਾ, ਕਿਉਂਕਿ ਇੱਕ ਘੱਟ ਸਮਝ ਵਾਲਾ ਜਾਂ ਨਾ ਤਜਰਬੇ ਵਾਲਾ ਬੰਦਾ ਉਹਨੂੰ ਇੰਨੇ ਕ ਆਪਾਂ ਨੂੰ ਗ੍ਰੇਸ ਮਾਰਕਸ ਜਾਂ ਇੰਨਾ ਕ ਗ੍ਰੇ ਏਰੀਆ ਦੇਣਾ ਪਊਗਾ ਵੀ ਇਹ ਕੋਈ ਗੱਲ ਨਹੀਂ ਜੇ ਕੋਈ ਉਹਨੂੰ ਨਿੱਕੇ ਗੱਲ ਕਹੇ। ਪਰ ਇੱਥੇ ਤਾਂ ਉਹਨੂੰ ਫੜ ਕੇ ਬਹਿ ਜਾਂਦੇ ਆ ਕਿ ਉਹਨੇ ਅਫਗਾਨੀ ਗੱਲ ਦੇਖਿਆ ਐ ਕਹੀ ਸੀ, ਉਹਦਾ ਇੱਕ ਵਾਰੀ ਐ ਕਹਿੰਦਾ ਸੀ। मैं आपदे आप उत्ते कई बारी सोचदा हुंदा और हसदा हुंदा। कई जिहड़े साडे पुराने सज्जण जदों बैठी दा आपस विच एक दूजे दे उत्ते एक दूजे दीयां गल्लां करके बड़ा असीं मन परचावा भी करीदा, दिल हौला भी करीदा। एक बारी तूं फलाने थां ते आह गल ऐ कहनी सी ते ऐ कहती सी। बोल दे वक्त गुरबाणी दे जां सिख इतिहास दीयां कई गड़बड़ां हो जांदियां ने, सुते सिद्ध हो जांदियां। इवें कोई नीति बारे जां किसी घटनाक्रम बारे जां कोई स्टेटमेंट गलत हो जानी कोई एडी आफत नहीं आ जाती, हो जाती है बंदे तो। पर ज्यों ज्यों उम्र का तजर्बा वधदा बंदे दे अंदर क्लीयरिटी आउंदी जांदी आ, फिर एक ठहराव भी आउंदा जांदा। क्योंकि जदों कोई बंदा नौजवानी उम्र च हुंदा उदों खून गर्म हुंदा, कई बारी जोश में आके बंदे तो बोल बुलारा हो जाता, कई बारी गड़बड़ा हो जांदियां ने। पर अक्सर हर एक पुराना बंदा कदे ना कदे दमा सी। पर इस वेले तुसीं देख सकदे हो कि चाहे कांग्रेस दा औजला वा MP मैंबर पार्लीमेंट अमृतसर तो, ते चाहे रवनीत बिट्टू है कांग्रेस का, चाहे मजीठिया वा, ते चाहे कोई बिट्टा है, चाहे कोई हिंदू कट्टरपंथी है, ते चाहे कोई होर है। सारियां दा एक नकाती प्रोग्राम आ भी सिख नौजवानों के अंदर जिहड़ी आ नवी चेतना नवा उभार आया होया भी ये बड़ा खतरनाक, हरेक ये दर्शाउण ते लग्या होया भी ये बड़े माड़ा माहौल सिरजा जा रहा। ते इस चीज़ के बारे अज जदों आपां अज दे प्रोग्राम के बारे जो गल करिए, जिहड़ा प्रोग्राम अज इत्थों शुरू होया तां सिख नौजवानों का एक नकाती प्रोग्राम आ के पंथ की चढ़ती कला करनी। हुण इहदे विच जेकर कोई किसी किस्म की बाध घाट आ जे तां सानूं चाहीदा कि असीं आपदे बच्चिआं नूं, आपदे कौम के नौजवानों नूं इस गल लई कोई सूली ना चाढ़ दईए। असीं उन्हां तों आस करिए कि वो इन्हां गलतियां तो सबक सीख के अगे वास्ते वो गलतियां नहीं दोहराउण। मैं इत्थे एक गल अज करनी चाहुंदा कि सरदार हरचरण सिंह बैंस, जिन्हों हरचरण बैंस कहा जाता, वो बादल परिवार का, बादल साहब का, बड़े बादल का पक्का पिट्ठू रहा। ਉਹਦੀ एक सोशल मीडिया ते पोस्ट आई है जिहदे विच वो कहंदा भी सारी उम्र एक ही बंदे दा हथ चोका बनिया रहा। सारी उम्र एक ही बंदे दे हथ दा हथ चोका बनिया, उसते हर चंगे मंदे काम नूं जायज़ ठहराउणा ते बिना तनख्वाह तो नौकरी गुलामी, अज तक मेरी जिंदगी दी कहानी इन्नी रही। हुण इस जालम तो आज़ादी दी इच्छा है। ये पोस्ट जदों लिखी तो उस तो बाद च डिलीट भी की गई ते इहदे बारे ये तरथली मच गई बई 30 साल तो यह बादल साहब दा मीडिया ते सियासी सलाहकार मन्निया जाता है। ते इंटरनेट के उत्ते इहने ये पोस्ट लिखी है भी मैं तां जिहड़ी गुलामी दी जिंदगी इहदा हुण मेरी ये कहानी है तो मैं हुण आज़ादी लेनी है। भी शायद ये बंदा बादल परिवार नूं जालम कह रहा ते उहनूं छड्ड रहा।
ਤੇ ਅਜੇ ਉਹਦੇ ਉੱਤੇ 100 ਤੋਂ ਵੱਧ ਕਮੈਂਟ ਆਏ ਤੇ ਉਹਨੇ ਲੋਕਾਂ ਨੇ ਸਾਰਿਆਂ ਨੇ ਉਹਦੇ ਬਾਰੇ ਜੋ ਕੁਝ ਕਹਿਣਾ ਸੀ ਕਿਹਾ। ਤੇ ਜਦੋਂ ਲੋਕਾਂ ਨੇ ਫੋਨ ਕੀਤੇ ਪੁੱਛਿਆ, ਉਹਨੇ ਬਹੁਤੀ ਜ਼ਿਆਦਾ ਕਿਸੇ ਦੇ ਬਾਰੇ ਜਵਾਬ ਨਹੀਂ ਦਿੱਤਾ। ਫਿਰ ਉਹਨਾਂ ਨੇ ਇੱਕ ਹੋਰ ਪੋਸਟ ਲਿਖਤੀ, ਕਿਹਾ ਵੀ ਮੇਰੀ ਜਿਹੜੀ ਪੋਸਟ ਆ ਉਹਦੇ ਕਮੈਂਟ ਦੇਖ ਕੇ ਮੈਂ ਹੁਣ ਕਹਿਣਾ ਕਿ ਮੈਂ ਇਹ ਪੋਸਟ ਹੰਕਾਰ ਦੀ ਗੁਲਾਮੀ ਬਾਰੇ ਸੀਗੀ, ਕਿਸੇ ਦੇ ਸਿਆਸੀ ਰਵੱਈਏ ਬਾਰੇ ਨਹੀਂ ਸੀਗੀ। ਵੈਸੇ ਵੀ ਲੋਕ ਜਿਹੜੇ ਮੈਨੂੰ ਜਾਣਦੇ ਆ ਉਹ ਜਾਣਦੇ ਆ ਕਿ ਮੈਂ ਕਿਸੇ ਨਾਲ ਉਦੋਂ ਨਾਤਾ ਕਿਉਂ ਤੋੜੂ ਜਦੋਂ ਉਹ ਮੁਸ਼ਕਲ 'ਚ ਹੋਣ। ਕਹਿਣ ਤੋਂ ਭਾਵ ਉਹਨੇ ਇਹ ਗੱਲ ਹੁਣ ਢਕਣੀ ਚਾਹੀ ਕਿ ਮੈਂ ਬਾਦਲ ਪਰਿਵਾਰ ਬਾਰੇ ਨਹੀਂ ਸੀ ਕਹੀ, ਪਰ ਜਿਹੜਾ ਸਾਰੀ ਦੁਨੀਆ ਨੇ ਇਸ ਪੋਸਟ ਤੋਂ ਇਹੀ ਸਮਝਿਆ ਕਿ ਹਰਚਰਨ ਬੈਂਸ ਵੀ ਹੁਣ ਇਹ ਮੰਨਦਾ ਕਿ ਬਾਦਲ ਕਿਆ ਨੇ ਆਪਦੇ ਰਾਜ ਭਾਗ ਦੌਰਾਨ ਜਾਂ ਪਿਛਲੇ 30-35 ਸਾਲਾਂ 'ਚ ਜੋ ਕੀਤਾ ਵੀ ਉਹ ਮਾੜਾ ਸੀ। ਖੈਰ ਗੱਲ ਇਹ ਹੈ ਬਈ ਲੋਕ ਤਾਂ ਉਹਦੇ ਫੈਸਲੇ ਨੂੰ ਠੀਕ ਮੰਨਦੇ ਸੀ। ਲੋਕ ਤਾਂ ਇਹ ਕਹਿੰਦੇ ਸੀ ਤੂੰ ਬਿਲਕੁਲ ਸਹੀ ਕੀਤਾ। ਹਰਚਰਨ ਬੈਂਸ ਨੂੰ ਕਹਿੰਦੇ ਸੀ ਕਿ ਵੀ ਜਿਹੜਾ ਇਹ ਪਰਿਵਾਰ ਹੈ ਨੇ ਵਾਕਈ ਗਦਰ ਮਚਾਇਆ। ਹੁਣ ਜੇ ਤਾਂ ਬਾਦਲ ਪਰਿਵਾਰ ਜਿਹਨੇ ਇੱਥੇ ਰਾਜ ਭਾਗ ਭੋਗੇ, ਉਹਦਾ 30 ਸਾਲ ਰਿਹਾ ਸਿਆਸੀ ਸਲਾਹਕਾਰ, ਉਹ ਕਵੇ ਵੀ ਤੂੰ ਗਲਤ ਕੀਤਾ, ਬਾਦਲ ਪਰਿਵਾਰ ਨੂੰ ਕਵੇ, ਜਾਂ ਬਾਦਲ ਪਰਿਵਾਰ ਬਾਰੇ ਉਹਦੀ ਲਿਖੀ ਹੋਈ ਪੋਸਟ ਉੱਤੇ ਲੋਕ ਕਹਿਣ ਕਿ ਵਾਕਈ ਇਹ ਗੱਲ ਤੁਹਾਡੀ ਸੱਚੀ ਆ, ਇਸ ਪਰਿਵਾਰ ਨੇ ਬੜੇ ਗਲਤ ਫੈਸਲੇ ਕੀਤੇ ਆ, ਉਦੋਂ ਤਾਂ ਆ ਸਿਆਸੀ ਭਲਵਾਨਾਂ ਦੀ ਜਾਂ ਉਹਨਾਂ ਵਿਦਵਾਨਾਂ ਦੀ ਅੱਖ ਨਹੀਂ ਖੁੱਲਦੀ। ਪਰ ਆ ਨੌਜਵਾਨਾਂ ਨੂੰ ਛੱਜ 'ਚ ਪਾ ਕੇ ਛੱਡਣ ਲੱਗੇ ਹੋਏ ਨੇ ਜਿਨ੍ਹਾਂ ਨੇ ਅਜੇ ਕੀਤਾ ਕੁਛ ਨਹੀਂ। ਜਿਹੜੇ ਬਾਦਲਕਿਆਂ ਨੇ, ਕਾਂਗਰਸੀਆਂ ਨੇ ਜਾਂ ਪਿਛਲੇ ਦੌਰ ਦੇ ਸਿਆਸੀ ਭਲਵਾਨਾਂ ਨੇ ਪੰਜਾਬ ਦਿਆਂ ਨੇ ਪੰਥ ਨਾਲ ਪੰਜਾਬ ਨਾਲ ਧਰੋਹ ਕਮਾਇਆ, ਉਹਨਾਂ ਦੇ ਖਿਲਾਫ ਬੋਲਣ ਲੱਗਿਆ ਤਾਂ ਇਹਨਾਂ ਦੇ ਦੰਦ ਜੁੜ ਜਾਂਦੇ। ਪਰ ਆ ਸਿੱਖ ਨੌਜਵਾਨ ਜਿਹੜੇ ਅਜੇ ਪੰਥ ਦੀ ਚੜ੍ਹਦੀ ਕਲਾ ਦੇ ਮੈਦਾਨ 'ਚ ਕੱਲ ਸਰਗਰਮ ਹੋਏ ਨੇ, ਉਹਨਾਂ ਦੇ ਬਾਰੇ ਲਿਖਣ ਲੱਗਿਆ, ਬੋਲਣ ਲੱਗਿਆ ਇਹਨਾਂ ਕੋਲੇ ਗੱਲਾਂ ਦਾ ਪਹਾੜ ਹੁੰਦਾ। ਭਾਰਤੀ ਹਕੂਮਤੀ ਤੰਤਰ ਦੇ ਬਾਰੇ ਬੋਲਣ ਲੱਗਿਆ ਇਹਨਾਂ ਨੂੰ ਮੌਤ ਪੈ ਜਾਂਦੀ ਜਿਹੜੀ ਹਕੂਮਤ ਜ਼ੁਲਮ ਕਰਦੀ। ਪਰ ਇਹ ਲੋਕ ਆ ਸਿੱਖਾਂ ਨੂੰ, ਨੌਜਵਾਨਾਂ ਨੂੰ ਭੰਡਣ ਲਈ ਹਮੇਸ਼ਾ ਤਿਆਰ ਮਿਲਦੇ। ਇੱਥੇ ਅੱਜ ਇੱਕ ਖਬਰ ਆ ਕਿ ਲੁਧਿਆਣੇ STF ਨੇ ਇੱਕ ਥਾਣੇਦਾਰ ਐਡੀਸ਼ਨਲ SHO ਗ੍ਰਿਫਤਾਰ ਕੀਤਾ, ਹਰਜਿੰਦਰ ਕੁਮਾਰ ਉਹਦਾ ਨਾਂ ਆ, ਤੇ ਕਰੋੜਾਂ ਦੀ ਹੈਰੋਨ ਉਹਦੇ ਕੋਲੋਂ ਫੜੀ ਹੈ ਤੇ 2 ਹੋਰ ਬੰਦੇ ਨਾਲ ਫੜੇ ਗਏ। ਇਸ ਥਾਣੇਦਾਰ ਦੇ ਬਾਰੇ ਉਹਨਾਂ ਨੂੰ ਕਹੋ ਬੋਲਣਾ ਪੈ ਜੇ, ਬਿਲਕੁਲ ਨਹੀਂ ਬੋਲਣਗੇ। ਪਰ ਹਾਂ ਆ ਸਿੱਖ ਨੌਜਵਾਨ ਬਹੁਤ ਮਾੜਾ ਕਰ ਰਿਹਾ ਜਿਹੜੇ ਲੋਕਾਂ ਨੂੰ ਨਸ਼ਿਆਂ ਤੋਂ ਜਿਹੜਾ ਹੈਗਾ ਉਹ ਰੋਕ ਰਹੇ ਨੇ। ਇੱਕ ਹੋਰ ਖਬਰ ਅੱਜ ਆਈ ਹੈ ਕਿ ਇੱਕ ਬੰਦੇ ਨੇ ਪੂਰੇ ਪਰਿਵਾਰ ਨੂੰ ਕਤਲ ਕਰਤਾ ਨਸ਼ੇ ਕਰਕੇ। ਹੈ ਤਾਂ ਚਲੋ ਜਿੱਥੋਂ ਦੀ ਵੀ ਖਬਰ ਹੈ, ਪਰ ਹੈ ਤਾਂ ਨਸ਼ੇ ਦੀ। ਇਹ ਚਾਹੁੰਦੇ ਆ ਕਿ ਇਹੋ ਜਿਹੀਆਂ ਖਬਰਾਂ ਚਾਹੇ ਰੋਜ਼ ਆਉਣ ਕਿ ਪੰਜਾਬ ਦੇ ਵਿੱਚ ਜੀ ਫਲਾਣੇ ਨੌਜਵਾਨ ਨੇ ਆਪਦੇ ਮਾਂ-ਬਾਪ ਵੱਢਤੇ, ਫਲਾਣਾ ਨੌਜਵਾਨ ਚੋਰੀ ਕਰਦਾ ਫੜਿਆ ਗਿਆ। ਪਰ ਜਦੋਂ ਕਿ ਨੌਜਵਾਨ ਬਾਣੀ ਤੇ ਬਾਣੇ ਨਾਲ ਜੁੜਦਾ, ਜਦੋਂ ਕੋਈ ਬੰਦਾ ਕਹਿੰਦਾ ਵੀ ਆ ਜਿਹੜੀਆਂ ਫਿਲਮਾਂ ਨੇ ਗਲਤ ਬਣ ਰਹੀਆਂ ਨੇ, ਦਾਸਤਾਨ ਏ ਸਰਹਿੰਦ ਜਿਹਦੇ ਵਿੱਚ ਕਾਰਟੂਨ ਵਾਲੀ ਮੂਵੀ ਆ, ਔਰ ਇਹਦੇ ਬਾਰੇ ਚਾਹੀਦਾ ਤਾਂ ਇਹ ਆ ਵੀ ਫਖਰੇ ਕੌਮ ਵਾਲੀ ਪਾਰਟੀ ਮੂਹਰੇ ਹੋਵੇ। ਉਹਦੇ ਬਾਰੇ ਚਾਹੀਦਾ ਤਾਂ ਇਹ ਆ ਕਿ ਫਖਰੇ ਕੌਮ ਵਾਲੀ ਪਾਰਟੀ, ਬਾਦਲ ਦਲ ਜਿਹੜਾ ਹੈ ਉਹ ਅਕਾਲ ਤਖਤ ਉਹਨਾਂ ਕੋਲੇ, ਸ਼੍ਰੋਮਣੀ ਕਮੇਟੀ ਉਹਨਾਂ ਕੋਲੇ, ਪਰ ਉਹ ਦਲ ਵੱਟੀ ਬੈਠੇ ਆ ਤੇ ਆਮ ਸਿੱਖ ਨੌਜਵਾਨ ਇਹਦਾ ਵਿਰੋਧ ਕਰ ਰਹੇ ਨੇ। ਹੁਣ ਜੇ ਤਾਂ ਆਮ ਨੌਜਵਾਨ ਪੰਥ ਦੀ ਚੜ੍ਹਦੀ ਕਲਾ ਲਈ ਇਹੋ ਜਿਹੇ ਕੰਮ ਕਰਨ ਤਾਂ ਇਹਨਾਂ ਨੂੰ ਨਿੰਦਣ ਭੰਡਣ ਲਈ ਆ ਵਿਦਵਾਨ ਸੱਜਣ ਆ ਜਾਂਦੇ ਨੇ, ਮਾਲੀ, ਪਾਲੀ, ਚੰਨੀ, ਪੰਨੀ ਇਹ ਜਿਹੇ ਨਾਂ ਨੇ ਇਹਨਾਂ ਦੇ। ਪਰ ਜਦੋਂ ਅਸਲੀ ਕਿਤੇ ਲੋੜ ਪਵੇ ਉੱਥੇ ਇਹ ਕਿਤੇ ਪਹਾੜੇ ਨਹੀਂ ਆਉਂਦੇ। ਇੱਕ ਇਹੋ ਜਿਹਾ ਵਿਦਵਾਨ ਵੀ ਦੇਖਿਆ ਜਿਹੜਾ ਕਹਿੰਦਾ ਕਿ ਜੀ ਪੰਜਾਬ ਦੇ ਵਿੱਚ ਸਾਰੇ ਵਪਾਰੀ, ਸਾਰੀ ਇੰਡਸਟਰੀ ਇੱਥੋਂ ਖਤਮ ਹੋ ਰਹੀ। ਬੜਾ ਉਹਨੂੰ ਚਿੰਤਾ, ਬੜਾ ਉਹਨੇ ਗੱਲਾਂ ਕਹੀਆਂ ਕਿ ਜੀ ਦੇਖੋ ਇੱਥੇ ਕੋਈ ਨਾ ਕੋਈ ਅੰਦੋਲਨ ਹੀ ਚੱਲਦਾ ਰਹਿੰਦਾ। 1947 ਤੋਂ ਪਹਿਲਾਂ ਪੰਜਾਬੀ ਸੂਬੇ ਮੋਰਚੇ ਕਰਕੇ ਇੱਥੇ ਗੜਬੜ ਰਹੀ, ਮਾਹੌਲ ਜਿਹੜਾ ਸੀ ਸਖਾਵਾਂ ਨਹੀਂ ਸੀ। ਫਿਰ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਤਾ, ਫਿਰ ਜੀ ਇਹਨਾਂ ਨੇ ਧਰਮ ਯੁੱਧ ਮੋਰਚਾ ਲਾ ਲਿਆ। ਹੁਣ ਫਿਰ ਉਹੋ ਜਿਹੇ ਹਾਲਾਤ ਬਣਦੇ ਜਾਂਦੇ। ਇੱਥੇ ਵਪਾਰੀ ਕਰੂਗਾ ਕੀ ਜੀ? ਵਪਾਰੀ ਨੂੰ ਤਾਂ ਉਹ ਥਾਂ ਚਾਹੀਦਾ ਜਿੱਥੇ ਉਹ ਸ਼ਾਂਤੀ ਹੋਵੇ, ਸਥਿਰਤਾ ਹੋਵੇ। ਪੰਜਾਬ ਦੇ ਵਿੱਚ ਇੱਥੇ ਇੰਡਸਟਰੀ ਕੌਣ ਕਿਵੇਂ ਲਾ ਦੇਵੇ ਜੀ? ਇੱਥੇ ਤਾਂ ਜੀ ਪੰਗਾ ਹੀ ਪਿਆ ਰਹਿੰਦਾ। ਆਹ ਦੇਖੋ ਜੀ ਹੁਣ ਫਿਰ ਮਾਹੌਲ ਖਰਾਬ ਹੁੰਦਾ। ਉਹਦਾ ਕੁੱਲ ਮਿਲਾ ਕੇ ਸਾਰਾ ਰੰਡੀ ਰੋਣਾ ਇਹ ਸੀਗਾ ਕਿ ਪੰਜਾਬ ਦੇ ਲੋਕਾਂ ਨੇ 1947 ਤੋਂ ਬਾਅਦ ਆਪਦੇ ਹੱਕ ਲਈ, ਆਪਦੇ ਇਨਸਾਫ ਲਈ ਸੰਘਰਸ਼ ਕਿਉਂ ਕੀਤਾ? ਪੰਜਾਬੀ ਸੂਬਾ ਮੋਰਚਾ ਨਾ ਲਾਉਂਦੇ ਕਹਿੰਦਾ ਫਿਰ ਕੀ ਸੀ? ਐਮਰਜੈਂਸੀ ਖਿਲਾਫ ਨਾ ਬੋਲਦੇ, ਧਰਮ ਯੁੱਧ ਮੋਰਚਾ ਨਾ ਲਾਉਂਦੇ, ਜਾਂ 1984 ਦੇ ਘੱਲੂ ਘਾਰਿਆਂ ਤੋਂ ਬਾਅਦ ਜੋ ਕੀਤਾ ਉਹ ਨਾ ਕਰਦੇ। ਇਹੋ ਜਿਹੇ ਵਿਦਵਾਨ ਸੱਜਣਾਂ ਨੂੰ ਦੇਖ ਕੇ ਐਂ ਲੱਗਦਾ ਵੀ ਜੇ ਇਹਨਾਂ ਦੇ ਘਰੇ ਕੋਈ ਦੁਸ਼ਮਣ ਆ ਵੜੇ, ਇਹਨਾਂ ਦੀ ਧੀ ਨਾਲ ਰੇਪ ਕਰੇ, ਇਹਨਾਂ ਦੇ ਪਰਿਵਾਰ ਨੂੰ ਜਲੀਲ ਕਰੇ, ਇਹਨਾਂ ਦੇ ਟੱਬਰ ਦੇ ਜੀਆਂ ਨੂੰ ਮਾਰੇ, ਲੁੱਟੇ, ਅਦਾਲਤ ਜਾਇਦਾਦ ਲੁੱਟ ਲਵੇ, ਪੈਸਾ ਧੇਲਾ ਲੁੱਟ ਲਵੇ, ਇਹ ਉਹਨੂੰ ਵੀ ਜਾਇਜ਼ ਦਰਸਾਉਣ ਲੱਗ ਜਾਣਗੇ ਤੇ ਘਰਦਿਆਂ ਨੂੰ ਕਹਿਣਗੇ ਵੀ ਚਲੋ ਛੱਡੋ। ਇਹ ਆਪਦੀ ਧੀ ਨੂੰ ਵੀ ਜਿਹੜਾ ਉਹਦੇ ਨਾਲ ਹੋਇਆ ਮਾੜਾ, ਬੇਪਤ ਕੀਤਾ ਉਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਾਇਲ ਕਰਨਗੇ। ਇਹ ਆਪਦੇ ਮੁੰਡੇ ਨੂੰ ਵੀ ਬੇਗੈਰਤੀ ਦੀ ਜ਼ਿੰਦਗੀ ਜਿਹੜਾ ਹੈਗਾ ਜਿਉਣ ਲਈ ਤਿਆਰ ਕਰਨਗੇ। ਇਹ ਆਪਦੇ ਮਾਂ ਨੂੰ, ਆਪਦੀ ਘਰ ਵਾਲੀ ਨੂੰ
ਆਪਦੇ ਪਿਓ ਨੂੰ ਵੀ ਕਹਿਣਗੇ ਕਿ ਨਹੀਂ ਜੀ ਆਪਾਂ ਮਾਹੌਲ ਨਹੀਂ ਖਰਾਬ ਕਰਨਾ। ਹੁਣ ਮਾਹੌਲ ਠੀਕ ਰੱਖਣ ਦੇ ਨਾਂ ਦੇ ਉੱਤੇ ਪੰਜਾਬ ਜਿਹੜਾ ਹੈ ਜਾਂ ਸਿੱਖ ਜਿਹੜੇ ਆ ਉਹਨਾਂ ਨੂੰ ਇਹ ਵਿਦਵਾਨ ਮੱਤ ਦੇਣੀ ਚਾਹੁੰਦੇ ਆ ਕਿ ਜਿਹੜਾ ਕੁਝ ਤੁਹਾਡੇ ਨਾਲ ਹੋ ਰਿਹਾ ਇਹਨੂੰ ਬਰਦਾਸ਼ਤ ਕਰਨਾ ਸਿੱਖੋ। ਤੁਸੀਂ ਹਰ ਵੇਲੇ ਇਹ ਚੇਤੇ ਰੱਖਿਆ ਕਰੋ ਕਦੇ ਹਿੰਦੂ ਨਾਲ ਨਾਰਾਜ਼ ਹੋ। ਜਿਵੇਂ ਆਪ ਕੱਲ ਪਰਸੋਂ ਤੋਂ ਕੁਛ ਇੱਥੇ ਲੰਡੂ ਜੇ ਹਿੰਦੂ ਕੱਟੜਪੰਥੀ ਜਿਹੜੇ ਆ ਉਹ ਪੁਲਿਸ ਕੋਲੇ ਭੱਜੇ ਫਿਰਦੇ ਆ ਵੀ ਜੀ ਅਮਰਤਪਾਲ ਨੂੰ ਕਹੋ ਵੀ ਇੱਥੇ ਅਸਲੇ ਨਾਲ ਨਾ ਆਵੇ। ਹੁਣ ਦਰਬਾਰ ਸਾਹਿਬ ਦੇ ਵਿੱਚ ਕਿਸੇ ਸਿੱਖ ਨੇ ਕਿਵੇਂ ਆਉਣਾ? ਇਹ ਤਾਂ ਗੁਰੂ ਸਾਹਿਬ ਕਹਿੰਦੇ ਆ ਵੀ ਮੈਨੂੰ ਮੇਰੇ ਜੇ ਦਰਸ਼ਨਾਂ ਨੂੰ ਆਉਣਾ ਤਾਂ ਬਿਨਾਂ ਸ਼ਾਸਤਰਮ ਕੇਸਮ ਮੋਹੇ ਦੇਹੋ ਨਾ ਤੁਦਾਰੇ, ਵੀ ਜੇਕਰ ਸ਼ਾਸਤਰਾਂ ਤੋਂ ਬਗੈਰ ਆ ਜਾਂ ਕੇਸਾਂ ਤੋਂ ਬਗੈਰ ਮੇਰੇ ਮੱਥੇ ਨਾ ਲੱਗੀ। ਗੁਰੂ ਸਾਹਿਬ ਆਪਣੇ ਉੱਥੇ ਸਾਰੇ ਸਿੰਘਾਂ ਦੇ ਪ੍ਰਾਤਨ ਗੁਰਸਿੱਖਾਂ ਦੇ ਯੋਧਿਆਂ ਜੁਝਾਰੂਆਂ ਦੇ ਗੁਰੂ ਸਾਹਿਬਾਨ ਦੇ ਸ਼ਾਸਤਰ ਜਿਹੜੇ ਆ ਅਕਾਲ ਤਖਤ ਸਾਹਿਬ ਤੇ ਦਿਖਾਏ ਜਾਂਦੇ ਆ, ਸਾਰੇ ਤਖਤਾਂ ਤੇ ਹੁੰਦੇ ਆ। ਹੁਣ ਜਿਸ ਧਰਮ ਦੇ ਵਿੱਚ ਇਹ ਗੱਲ ਹੋਵੇ ਕਿ ਸ਼ਾਸਤਰ ਜਿਹੜੇ ਆ ਉਹ ਕਕਾਰਾਂ 'ਚ ਸ਼ਾਮਲ ਕਰ ਦਿੱਤੇ ਗਏ ਹੋਣ, ਉਸ ਧਰਮ ਦੇ ਬਾਰੇ ਜੇ ਹਿੰਦੂ ਨੂੰ ਨਹੀਂ ਸਮਝ ਤੇ ਉਹਨੂੰ ਆਪ ਦੇ ਦੇਖ ਲੈਣਾ ਚਾਹੀਦਾ ਵੀ ਸਾਡੇ ਸਾਰੇ ਦੇਵੀ ਦੇਵਤਿਆਂ ਦੇ ਹੱਥਾਂ 'ਚ ਸ਼੍ਰੀ ਸਾਹਿਬਾਂ ਤਲਵਾਰਾਂ ਕਿਰਪਾਨਾਂ ਰਹਿ ਗਈਆਂ। ਇਹ ਉੱਠ ਕੇ ਲਾਗੇ ਨੇ ਕਿ ਜੀ ਆਪਾਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਰੋਕੋ ਵੀ ਹਥਿਆਰ ਲੈ ਕੇ ਨਾ ਆਉਣ। ਮਤਲਬ ਕਿ ਅੱਜ ਤੱਕ ਕਦੇ ਕਿਸੇ ਸਿੱਖ ਨੇ ਕਿਹਾ ਵੀ ਇਹ ਜਿਹੜੇ ਹਿੰਦੂ ਨੇ ਉਹ ਫਲਾਣੇ ਮੰਦਿਰ 'ਚ ਆਹ ਲੈ ਕੇ ਜਾਣ ਤੇ ਆਹ ਨਾ ਲੈ ਕੇ ਜਾਣ। ਇਹਨਾਂ ਨੂੰ ਇਹ ਬਿਮਾਰੀ ਕਿਉਂ ਪਈ ਹੋਈ ਆ? ਕਿਉਂਕਿ ਸਾਡੇ ਆ ਵਿਦਵਾਨ ਸੱਜਣਾ ਨੇ ਇਹਨਾਂ ਲਈ ਰਾਹ ਖੋਲਿਆ। ਜਿਹੜੇ ਵਿਦਵਾਨ ਸੱਜਣ ਨੇ ਇਹ ਹਿੰਦੂ ਕੱਟੜਪੰਥੀਆਂ ਦੀ ਚਿੰਤਾ ਕਰਦੇ ਕਰਦੇ ਵੀ ਉਹਨਾਂ ਦੀਆਂ ਸ਼ਰਤਾਂ ਤੇ ਜਿਉਣਾ ਸਿੱਖੋ ਜੀ। ਆਪਾਂ ਹਮੇਸ਼ਾ ਇਹ ਖਿਆਲ ਰੱਖੋ ਕਿਤੇ ਹਿੰਦੂ ਨਾ ਨਾਰਾਜ਼ ਹੋ ਜੇ। ਜੇ ਹਿੰਦੂ ਨੂੰ ਤੁਹਾਡੀਆਂ ਰਹੁ ਰੀਤਾਂ ਪਰੰਪਰਾਵਾਂ ਮਾਨਤਾਵਾਂ ਤੋਂ ਪ੍ਰੋਬਲਮ ਆ ਤੇ ਫਿਰ ਉਹ ਤੁਸੀਂ ਚੁੱਪ ਕਰਿਆ ਕਰੋ, ਮਤਲਬ ਕਿਤੇ ਹਿੰਦੂ ਨਾਰਾਜ਼ ਨਾ ਹੋ। ਇਹ ਜਿਹੜੀਆਂ ਮੱਤਾਂ ਨੇ ਕਿ ਕਮਤਾਂ ਨੇ ਇਹ ਵਿਦਵਾਨ ਨੇ ਕੌਮ ਦੇ, ਇਹਨਾਂ ਨਾਲੋਂ ਤਾਂ ਅਨਪੜ੍ਹ ਜੇ ਦੇਸੀ ਨੇ ਸਧਾਰਨ ਜੇ ਸਿੱਖ ਚੰਗੇ ਆ ਜਿਹੜੇ ਕਹਿੰਦੇ ਆ ਕਿ ਗੁਲਾਮੀ ਦੀ ਪੂਰੀ ਨਾਲੋਂ ਆਜ਼ਾਦੀ ਦੀ ਅੱਧੀ ਚੰਗੀ, ਵੀ ਅਸੀਂ ਤਾਂ ਅਣਖ ਤੇ ਗੈਰਤ ਨਾਲ ਜਿਉਣਾ। ਹੁਣ ਇਹਨਾਂ ਨੂੰ ਤਾਂ ਲੱਗਦਾ ਵੀ 1984 ਤੋਂ ਬਾਅਦ ਵਿਦਵਾਨ ਸੱਜਣਾਂ ਨੂੰ ਲੱਗਦਾ ਕਿ ਜੀ ਐਵੇਂ ਇਹ ਲੜ ਪਏ, ਨਹੀਂ ਤਾਂ ਏਡੀ ਕਿਹੜੀ ਗੱਲ ਸੀ। ਇਹ ਫਿਰ ਉਹ ਕਾਮਰੇਡਾਂ ਵਾਲੀ ਗੱਲ ਹੋ ਗਈ ਨਾ ਵੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਹੀ ਢਈ ਸੀ, ਦੁਬਾਰਾ ਸਰਕਾਰ ਨੇ ਬਣਾ ਤਾਂ ਦਿੱਤੀ ਸੀ। ਕਿਵੇਂ ਇਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਕੋਈ ਬਾੜ ਸਕਦਾ ਵੀ ਭਾਈ ਪੰਥ ਦੀ ਪੀੜ ਆ ਜਿਹੜੀ ਉਹ ਕੀ ਹੁੰਦੀ ਹੈ? ਇਹ ਜੀ ਵਿਦਵਤਾ ਦਾ ਕੀ ਅਚਾਰ ਪਾਉਣਾ ਜਿਹੜੀ ਆਪਦੀ ਕੌਮ ਨੂੰ ਬੇਗੈਰਤ ਹੋਣਾ ਸਿਖਾ ਰਹੀ ਹੋਵੇ। ਕੌਮਾਂ ਬੰਦੇ ਮਰਨ ਨਾਲ ਨਹੀਂ ਮਰਦੀਆਂ, ਕੌਮਾਂ ਆਪਦਾ ਇਤਿਹਾਸ ਆਪਦਾ ਸਿਧਾਂਤ ਤਿਆਗਣ ਤੋਂ ਬਾਅਦ ਮਰ ਜਾਂਦੀਆਂ। ਕੌਮਾਂ ਨੂੰ ਆ ਜਿਹੜੇ ਕਹਿੰਦੇ ਜੀ ਅਸੀਂ ਅੱਜ ਕੱਲ ਵਿਚਾਰ ਦੀ ਗੱਲ ਆ, ਜਿਵੇਂ ਸਾਰੇ ਸਿੱਖ ਇਤਿਹਾਸ ਵਿੱਚ ਕਦੇ ਵਿਚਾਰ ਹੋਇਆ ਹੀ ਨਾ ਹੋਵੇ। ਜਿਹੜੀਆਂ ਜੰਗਾਂ ਗੁਰੂ ਸਾਹਿਬਾਨ ਨੇ ਲੜੀਆਂ ਉਹ ਵਿਚਾਰਾਂ ਤੋਂ ਬਗੈਰ ਹੀ ਲੜਦੀਆਂ। ਆ ਜਿਹੜੀਆਂ 18ਵੀਂ ਸਦੀ 'ਚ ਲੜੀਆਂ ਜਿਨ੍ਹਾਂ ਦਾ ਸਾਡੇ ਇਤਿਹਾਸ ਨੂੰ ਮਾਣ ਹੈ ਉਹ ਕਹਿੰਦੇ ਜੀ ਖਣੇ ਉਹੀ ਲੜ ਪਏ ਹਨ। ਆ ਜਿਹੜਾ ਸਾਡਾ ਦੌਰ ਆ ਜਿਹੜਾ ਅਸੀਂ ਖੜਕਾ ਦੜਕਾ ਕੀਤਾ ਜੋ ਖਾੜਕੂ ਲਹਿਰ ਚੱਲੀ, ਇਹ ਤਾਂ ਸਾਡੇ ਇਤਿਹਾਸ ਦਾ ਇੱਕ ਮਾਣਮੱਤਾ ਅੰਗ ਰਹਿਣ। ਆਉਣ ਵਾਲੀਆਂ ਸਦੀਆਂ ਦੇ ਵਿੱਚ ਸਾਡੇ ਜਿਹੜੇ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਨੇ ਫਖਰ ਕਰਨਾ ਤੇ ਸਾਨੂੰ ਹੁਣ ਵੀ ਫਖਰ ਵੀ ਜੋ ਕੀਤਾ ਠੀਕ ਕੀਤਾ। ਇਹ ਕਹਿੰਦੇ ਜੀ ਇੰਦਰਾ ਗਾਂਧੀ ਮਾਰ ਕੇ ਬੜਾ ਮਾੜਾ ਕੰਮ ਕਰਤਾ, ਵੈਦਿਆ ਮਾਰ ਕੇ ਬੜਾ ਮਾੜਾ ਕੰਮ ਕਰਤਾ ਜੀ, ਉਸੇ ਮੁਲਕ ਦੇ ਆਗੂ ਉਸੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਮਾਰਦਾ ਜਿੱਥੇ ਰਹਿੰਦੇ ਆ। ਦੁਰਫਿੱਟੇ ਨੂੰ ਇਹੋ ਜਿਹੀ ਲੱਖ ਲਾਹਣਤ ਇਹੋ ਜਿਹੀ ਵਿਦਵਾਨੀ ਦੇ ਜਿਹੜੀ ਸਾਨੂੰ ਸਾਡੇ ਕੌਮ ਦੇ ਖਿਲਾਫ ਭਗਤਾਉਂਦੀ ਹੈ, ਜਿਹੜੀ ਸਾਨੂੰ ਇਹ ਮੱਤਾਂ ਦਿੰਦੀ ਆ ਕਿ ਬੇਗੈਰਤ ਹੋ ਕੇ ਜਿਉਣਾ ਸਿੱਖੋ। ਸੋ ਗੁਲਾਮੀ ਦੇ ਲਾਭ ਗਿਣਾਉਣ ਵਾਲੇ ਤੇ ਆਜ਼ਾਦੀ ਦੇ ਫਾਇਦੇ ਗਿਣਾਉਣ ਵਾਲੇ ਇਹ ਸਾਰੇ ਲੋਕ ਜਿਹੜੇ ਨੇ ਕਹਿੰਦੇ ਆ ਇੰਡਸਟਰੀ ਚਲੇ ਜਾਊਗੀ, ਵਪਾਰ ਖਤਮ ਹੋ ਜੂ ਜੀ। ਪੰਜਾਬ ਚੋਂ ਵਪਾਰੀ ਜਮਾਤ ਚੱਲੀ ਆ ਜੇਕਰ ਇੱਥੇ ਅਮਰਤਪਾਲ ਸਿੰਘ ਵਰਗੇ ਜਾਂ ਇੱਥੇ ਸਿੱਖ ਨੌਜਵਾਨ ਜਿਹੜੇ ਨੇ ਉਹ ਸਰਗਰਮ ਹੁੰਦੇ। ਹੁਣ ਤੁਸੀਂ ਦੱਸੋ ਭਾਰਤੀ ਹਕੂਮਤੀ ਸਿਸਟਮ ਸਿੱਖਾਂ ਦੇ ਛੱਤਰ ਫੇਰ ਕੇ ਮੁੜ ਕੇ ਇਹਨਾਂ ਨੂੰ ਤੋੜ ਦਿੰਦਾ। ਇਹ ਫਿਰ ਉਹ ਸਾਰਾ ਕੁਝ ਕਹਿੰਦੇ ਆ ਵੀ ਠੀਕ ਆ ਤੁਹਾਡੇ ਨਾਲ ਮਾੜੀ ਹੋਈ ਆ ਪਰ ਇਹਨੂੰ ਪੀ ਜਾਓ, ਇਹਨੂੰ ਬਰਦਾਸ਼ਤ ਕਰੋ। ਇਹੀ ਚੀਜ਼ ਹਿੰਦੂ ਕੱਟੜਪੰਥੀ ਕਹਿੰਦੇ ਆ ਵੀ ਅਸੀਂ ਤੁਹਾਡੇ ਛੱਤਰ ਫੇਰਾਂਗੇ ਤੇ ਤੁਸੀਂ ਆਰਾਮ ਨਾਲ ਹਿੱਲਿਓ ਨਾ, ਮਤਲਬ ਚੁੱਪ ਕਰਕੇ ਕੁੱਟ ਖਾਣੀ ਸਿੱਖੋ। ਸੋ ਅੱਜ ਦੇ ਮਾਹੌਲ ਦੇ ਵਿੱਚ ਇੱਕ ਪਾਸੇ ਤਾਂ ਸਾਨੂੰ ਲੋੜ ਆ ਅਸੀਂ ਆਪਦੇ ਪੰਥਕ ਜਜ਼ਬਾਤਾਂ ਦੀ, ਸਿੱਖ ਰਹੁ ਰੀਤਾਂ ਦੀ, ਖਾਲਸਾਈ ਸੱਭਿਆਚਾਰ ਦੀ ਇਸ ਦੁਨੀਆ ਦੇ ਵਿੱਚ ਹਾਜ਼ਰੀ ਲਵਾਉਣੀ ਆ। ਆਪਦੇ ਸਿੱਖ ਆਇਡੈਂਟੀਟੀ ਦਾ ਜਿਹੜਾ ਕ੍ਰਾਈਸਿਸ ਆ, ਸਿੱਖ ਕੌਮ ਦੀ ਹੋਂਦ ਹਸਤੀ ਦਾ ਮਸਲਾ, ਉਹਦੇ ਬਾਰੇ ਟੈਲੀਵਿਜ਼ਨ ਰਾਹੀਂ, ਫਿਲਮਾਂ ਰਾਹੀਂ, ਆਧੁਨਿਕ ਸਾਧਨਾਂ ਰਾਹੀਂ, ਡੈਮੋਕ੍ਰੇਟਿਕ ਢੰਗ ਤਰੀਕਿਆਂ ਰਾਹੀਂ ਅਸੀਂ ਦੁਨੀਆ ਦੇ ਵਿੱਚ ਆਪਦੀ ਹਾਜ਼ਰੀ ਲਵਾ ਰਹੇ ਹਾਂ ਔਰ ਬੜੇ ਕਾਮਯਾਬੀ ਨਾਲ ਲਵਾ ਰਹੇ ਹਾਂ। ਔਰ ਇਸ ਵਿਦਵਾਨ ਸੱਜਣਾ ਦੇ ਵਿਦਵਤਾ ਤੋਂ ਪਰਾਂ ਰਹਿ ਕੇ ਲਵਾ ਰਹੇ। ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਸਿੱਖਾਂ ਦੀ ਚੜ੍ਹਤ ਹੋ ਰਹੀ ਹੈ ਉਹ ਇਹਨਾਂ ਦੀ ਵਿਦਵਾਨੀ ਤੋਂ ਬਗੈਰ ਹੋ ਰਹੀ ਆ, ਜਿਹੜੇ ਸਾਨੂੰ ਆਹ ਕਰਾਹੇ ਪਾ ਰਹੇ ਨੇ। ਜਿਹੜੇ ਵੀ ਸਿੱਖ ਨੂੰ ਤੁਸੀਂ ਦੁਨੀਆ ਭਰ ਦੇ ਵਿੱਚ ਕਿਤੇ ਉੱਭਰਦੇ ਨੂੰ ਦਿਖ ਰਹੇ ਹੋ
ਉਹਦੇ ਪਿੱਛੇ ਕਿਸੇ ਭਾਰਤ ਮਾਤਾ ਦਾ ਕੋਈ ਹੱਥ ਨਹੀਂ। ਉਹ ਕਲਗੀਧਰ ਦੇ ਲਾਲ ਬਣੇ, ਉਹ ਭਾਰਤ ਮਾਤਾ ਦੇ ਲਾਲ ਨਹੀਂ ਬਣੇ, ਇਸੇ ਕਰਕੇ ਛਾਏ ਹੋਏ ਨੇ। ਸੋ ਅਸੀਂ ਤਾਂ ਇਹ ਦੇਖਦੇ ਹਾਂ ਕਿ ਇੱਥੇ ਇੱਕ ਟਰਾਂਸਜੈਂਡਰ ਜਿਹਨੂੰ ਕਿਹਾ ਜਾਂਦਾ ਧਰਤੀ ਤੇ, ਜਿਹੜੇ ਨਾ ਮਰਦ ਨੇ ਨਾ ਔਰਤ, ਉਹਨਾਂ ਦੇ ਉੱਤੇ ਕੁਦਰਤ ਨੇ ਜਿਹੋ ਜਿਹਾ ਵੀ ਉਹਨਾਂ ਨੂੰ ਇਹ ਲਾਈਫ ਦਿੱਤਾ, ਉਹ ਵੀ ਆਪਦੇ ਹੱਕ ਲਈ ਅਸੀਂ ਲੜਦੇ ਦੇਖ ਰਹੇ ਹਾਂ। ਜਿਨ੍ਹਾਂ ਨੂੰ ਖੁਸਰੇ ਕਹਿੰਦੀ ਹੈ ਨਾ ਦੁਨੀਆ, ਨਮਰਦ ਕਹਿੰਦੀ ਹੈ, ਉਹ ਵੀ ਅਸੀਂ ਦੇਖਦੇ ਹਾਂ ਕਿ ਆਪਦੇ ਹੱਕ ਲਈ ਲੜਦੇ ਨੇ। ਔਰ ਇਸ ਗੱਲ ਦੀ ਕਦਰ ਕਰਨੀ ਚਾਹੀਦੀ ਆ ਕਿ ਆਪਦੇ ਹੱਕ ਲਈ ਉਹ ਲੜਦੇ। ਤੇ ਆਹ ਸਾਨੂੰ ਵਿਦਵਾਨ ਸੱਜਣ ਮੱਤਾ ਦੇਣ ਲੱਗੇ ਹੋਏ ਨੇ ਕਿ ਜੀ ਆਪਦੇ ਹੱਕ ਦੀ ਗੱਲ ਛੱਡੋ, ਹੁਣ ਤਾਂ ਇੱਥੇ ਸਿੰਬੋਲਿਕ ਜਾਂ ਕੋਈ ਜਸਟਿਸ ਮਿਲ ਜਾਵੇ, ਹੁਣ ਤਾਂ ਉਹਦੀ ਗੱਲ ਵੀ ਨਹੀਂ ਕਰਦੇ। ਹੁਣ ਤਾਂ ਕਹਿੰਦੇ ਆ ਬਸ ਜੀ ਜੋ ਹੋ ਗਿਆ ਸੋ ਹੋ ਗਿਆ। ਸੋ ਜਿਹੜਾ ਆਪਾਂ ਬੀਤੇ ਕਈ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ ਵੀ ਸਾਨੂੰ ਇੱਕ ਮਾਣ ਆ ਕਿ 18ਵੀਂ ਸਦੀ ਦੇ ਵਿੱਚ ਜਾਂ ਜਦੋਂ ਵੀ ਮੁਗਲਾਂ ਪਠਾਣਾ ਮੁਸਲਮਾਨ ਇਸਲਾਮ ਨੂੰ ਮੰਨਣ ਵਾਲਿਆਂ ਨੇ ਸਿੱਖਾਂ ਉੱਤੇ ਜ਼ੁਲਮ ਕੀਤਾ, ਸਿੱਖਾਂ ਨੇ ਬਰਾਬਰੀ ਹਿਸਾਬ ਨਿਬੇੜਤਾ ਤੇ ਅੱਜ ਕਿਸੇ ਮੁਸਲਮਾਨ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਜੋਗੇ ਸਾਨੂੰ ਕੋਈ ਮਿਹਣਾ ਨਹੀਂ ਮਾਰ ਸਕਦਾ, ਅਸੀਂ ਬਹੁਤੇ ਨਾਲ ਹੀ ਨਿਬੇੜ। ਤੇ ਹਿੰਦੂ ਦਾ ਜਿਉਣਾ ਔਖਾ ਹੋਇਆ ਪਿਆ, ਉਹਨੂੰ ਹੀਣ ਭਾਵਨਾ ਖਾਂਦੀ ਆ ਕਿ ਆਹ ਖਨੀ ਮੈਨੂੰ ਦੇਖ ਦੇਖ ਕੇ ਹੱਸਦੇ ਆ ਵੀ ਬਣੇ ਫਿਰੋ ਪ੍ਰਧਾਨ ਮੰਤਰੀ ਹੈ ਤਾਂ ਤੁਸੀਂ ਸਾਡੇ ਜੁੱਤੀ ਦੇ ਹੇਠਾਂ ਰੱਖੇ ਹੋਏ। ਹੁਣ ਆ ਜਿਹੜੇ ਵਿਦਵਾਨ ਸੱਜਣ ਸਿੱਖਾਂ ਨੂੰ ਮੱਤਾਂ ਦੇ ਰਹੇ ਨੇ, ਇਹ ਵੀ ਸਾਨੂੰ ਇਹੋ ਜਿਹਾ ਬਣਾਉਣਾ ਚਾਹੁੰਦੇ। ਇਹ ਚਾਹੁੰਦੇ ਆ ਕਿ ਆਉਣ ਵਾਲੀਆਂ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਹਿੰਦੂ ਦੀ ਅੱਖ 'ਚ ਪਾ ਕੇ ਅੱਖ ਗੱਲ ਨਾ ਕਰਨ ਜੋਗੀਆਂ ਰਹਿਣ। ਭਾਈਚਾਰਕ ਸਾਂਝ, ਕਿਹੜੀ ਭਾਈਚਾਰਕ ਸਾਂਝ ਜੀ, ਕਿਹੜਾ ਮਾਹੌਲ ਦਾ ਫਿਕਰ। ਇੱਥੇ ਤਾਂ ਪੰਜਾਬ ਦੀ ਧਰਤੀ ਉੱਤੇ ਜਦੋਂ ਤੋਂ ਇਤਿਹਾਸ ਪੜ੍ਹਦੇ ਆ, ਸਾਰੇ ਇਤਿਹਾਸ ਵਿੱਚ ਇਹੀ ਕੁਝ ਮਿਲਦਾ ਵੀ ਖੰਡਾ ਖੜਕਦਾ ਰਿਹਾ। ਕਾਹਦੇ ਲਈ? ਬਾਹਰੋਂ ਆਏ ਲੋਕਾਂ ਨੇ, ਬਾਹਰੋਂ ਆਈਆਂ ਨਸਲਾਂ ਨੇ, ਬਾਹਰੋਂ ਆਏ ਸੱਭਿਆਚਾਰਾਂ ਨੇ ਇੱਥੇ ਚਾਹਿਆ ਕਿ ਇੱਥੋਂ ਦੇ ਵਸਿੰਦਿਆਂ ਨੂੰ ਨੀਵੀਂ ਪਾ ਕੇ ਦਿਨ ਕਟਾਉਣੇ ਆ। ਤੇ ਇੱਥੋਂ ਦੇ ਵਸਿੰਦਿਆਂ ਦਾ, ਸਾਡੇ ਬਜ਼ੁਰਗਾਂ ਦਾ ਸਦਾ ਹੀ ਇਹ ਰਿਹਾ ਕਿ ਅਸੀਂ ਤਾਂ ਡਾਂਗ ਤੇ ਡੇਰਾ ਰੱਖਣਾ, ਅਸੀਂ ਤਾਂ ਆਪਦੀ ਕਰਕੇ ਖਾਂਦੇ ਆ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹੋ ਜਿਹਾ ਸ਼ਾਨਦਾਰ ਫਲਸਫਾ, ਇਹੋ ਜਿਹੀ ਸ਼ਾਨਦਾਰ ਦਿੱਖ ਤੇ ਮਨੁੱਖਤਾ ਨੂੰ, ਰੱਬ ਨੂੰ ਪਿਆਰ ਕਰਨ ਵਾਲੇ ਇਹੋ ਜਿਹੇ ਲੋਕ ਇੱਥੇ ਵਸਦੇ ਆ ਜਿਨ੍ਹਾਂ ਦੇ ਬਾਰੇ ਦੁਨੀਆ ਭਰ ਦੇ ਵਿੱਚ ਸਿਫਤਾਂ ਹੁੰਦੀਆਂ ਨੇ। ਕਹਿੰਦੇ ਕਹਾਉਂਦੇ ਵਿਦਵਾਨ ਪੜ੍ਹ ਲਓ ਦੁਨੀਆ ਦੇ, ਉਹ ਗੁਰੂ ਗ੍ਰੰਥ ਸਾਹਿਬ ਦੀਆਂ ਸਿਫਤਾਂ ਕਰਦੇ ਆ, ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਿਫਤਾਂ ਕਰਦੇ ਆ। ਔਰ ਉਹ ਸਾਡੇ ਜਦੋਂ ਦੁਨੀਆ ਦੇ ਸਭ ਤੋਂ ਚੋਟੀ ਦੇ ਜਰਨੈਲਾਂ ਦੀ ਗਿਣਤੀ ਹੋਵੇ ਤਾਂ ਸਾਡੇ ਜਥੇਦਾਰ ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਦੀ ਗਿਣਤੀ ਆਉਂਦੀ। ਇਹੋ ਜਿਹਾ ਸਾਡੀ ਧਰਤੀ ਦਾ ਇਤਿਹਾਸ ਰਿਹਾ ਹੋਵੇ ਤੇ ਸਾਨੂੰ ਇਹ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਮਾਤਾ ਦਾ ਮਾਲ ਬਣ ਕੇ ਜਿਉਣਾ ਸੀ, ਮਾਤਾ ਦਾ ਮਾਲ ਬਣ ਕੇ ਜਿਉਣਾ ਸੀ। ਇਹ ਸਾਨੂੰ ਚੇਤੇ ਰੱਖਣਾ ਚਾਹੀਦਾ ਕਿ ਕੋਈ ਹਿੰਦੂ, ਆਮ ਹਿੰਦੂ ਸਾਤੋਂ ਦੁਖੀ ਨਹੀਂ ਹੈ। ਆ 26 ਜਨਵਰੀ ਜਦੋਂ ਲਾਲ ਕਿਲ੍ਹੇ ਉੱਤੇ ਝੰਡੇ ਵਾਲੀ ਘਟਨਾ ਵਾਪਰੀ, ਉਦੋਂ ਵੀ ਆਪਾਂ ਸਾਰਿਆਂ ਨੇ ਦੇਖਿਆ ਕਿ ਸਿੱਖ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਕਾਮਰੇਡ ਤੇ ਆ ਹਿੰਦੂ ਕੱਟੜਪੰਥੀ ਤੇ ਹੋਰ ਵੀ ਇਹ ਤਾਂ ਬੜੇ ਮਾੜੇ ਆ ਜੀ, ਇਹਨਾਂ ਦੇ ਉੱਤੇ ਫੁੱਲਾਂ ਦੀ ਵਰਸਾ ਕਰ ਰਹੇ ਸੀ। ਉਹ ਲੋਕ ਥਾਂ ਥਾਂ ਦੇ ਉੱਤੇ ਪਾਣੀ ਪਿਲਾਉਣ ਨੂੰ ਜਾਂ ਹੋਰਾਂ ਨੂੰ ਖੜੇ ਸੀ, ਉਹ ਸਿੱਖ ਲਾਲ ਕਿਲ੍ਹੇ ਵੱਲ ਨੂੰ ਵਧੇ। ਅੱਜ ਵੀ ਜਦੋਂ ਇੱਕ ਮਾਰਚ ਨਿਕਲਿਆ ਸਿੱਖ ਨੌਜਵਾਨਾਂ ਦਾ, ਬੇਸ਼ੱਕ ਬਹੁਤੀਆਂ ਵੱਡੀਆਂ ਹਸਤੀਆਂ ਸ਼ਖਸੀਅਤਾਂ ਦਾ ਉਹਨਾਂ ਨੂੰ ਥਾਪੜਾ ਹਮਾਇਤ ਨਾ ਹੋਵੇ, ਪਰ ਉਹਨਾਂ ਦੇ ਜਜ਼ਬੇ ਨੂੰ ਸਲਾਮ ਆ ਕਿ ਜਿੱਧਰ ਜਿੱਧਰ ਦੀ ਵੀ ਅੰਮ੍ਰਿਤਸਰ ਸ਼ਹਿਰ ਵਿੱਚ ਦੀ ਉਹ ਨਿਕਲਿਆ, ਉੱਥੇ ਥਾਂ ਥਾਂ ਤੇ ਹਿੰਦੂਆਂ ਨੇ ਫੁੱਲਾਂ ਦੀ ਵਰਸ਼ਾ ਕੀਤੀ। ਸੋ ਆਮ ਹਿੰਦੂ ਨੂੰ ਕੋਈ ਪ੍ਰੋਬਲਮ ਨਹੀਂ, ਨਾ ਹਿੰਦੂ ਸਿੱਖਾਂ ਦੀਆਂ ਰੋਹ ਰੀਤਾਂ ਦੀ, ਨਾ ਸਿੱਖਾਂ ਤੋਂ। ਇਹ ਕੁਝ ਹਿੰਦੂ ਕੱਟੜਪੰਥੀ ਨੇ ਜਿਨ੍ਹਾਂ ਨੂੰ ਭਾਰਤੀ ਹਕੂਮਤੀ ਤੰਤਰ ਦਾ ਥਾਪੜਾ ਹਾਸਲ ਆ, ਉਹ ਸਿੱਖ ਜਜ਼ਬਾਤਾਂ ਦੀ ਹੇਠੀ ਕਰਦੇ ਆ ਤੇ ਉਹਨਾਂ ਨੂੰ ਹੀ ਸਿੱਖ ਜਵਾਨੀ ਦਾ ਉਭਾਰ ਆ ਜਿਹੜਾ ਉਹ ਜ਼ਹਿਰ ਵਾਂਗੂ ਚੁੱਭਦਾ। ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਜਿਹੜਾ ਖਿਆਲ ਹੋਣਾ ਚਾਹੀਦਾ ਕਿ ਸਾਡੀ ਕੌਮ ਦੀ ਜਿਹੜੀ ਨੌਜਵਾਨੀ ਇਸ ਮੌਕੇ ਪੰਥ ਦੀ ਚੜ੍ਹਦੀ ਕਲਾ ਲਈ ਸਰਗਰਮ ਆ, ਉਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਕਿੰਤੂ ਪਰੰਤੂ ਕਰਨ ਵਾਲਿਆਂ ਦੀ ਹਕੀਕਤ ਨੂੰ ਸਮਝੀਏ, ਉਹਨਾਂ ਦੇ ਖਿਲਾਫ ਕੀੜੇ ਕੱਢਣ ਵਾਲਿਆਂ ਦੇ ਇਸ ਔਗਣ ਨੂੰ ਸਮਝੀਏ ਕਿ ਇਹਨਾਂ ਦਾ ਤਾਂ ਕੰਮ ਹੀ ਇਹੀ ਹੈ। ਇਹ ਆਪਦੇ ਆਪ ਨੂੰ ਸਾਡੇ ਵਿੱਚ ਪ੍ਰਵਾਨ ਕਰਾਉਣ ਲਈ ਪਹਿਲਾਂ ਕਹਿਣਗੇ ਨਹੀਂ ਇਹ ਤਾਂ ਜਿਹੜੀ ਗੱਲ ਆ ਉਹਦੀ ਠੀਕ ਆ ਕਿ ਅੰਮ੍ਰਿਤ ਛਕੋ ਨਸ਼ੇ ਛੱਡੋ, ਪਰ ਆਹ ਗੱਲ ਉਹਦੀ ਗਲਤ ਹੈ। ਹਕੀਕਤ ਵਿੱਚ ਇਹਨਾਂ ਲੋਕਾਂ ਨੂੰ ਇਉਂ ਲੱਗਦਾ ਕਿ ਜੇ ਪੰਜਾਬ ਦੀ ਸਿੱਖ ਨੌਜਵਾਨੀ ਨੇ ਆਪਦੇ ਫੈਸਲੇ ਆਪ ਲੈ ਕੇ ਸਮਾਜ ਦੇ ਵਿੱਚ, ਇਤਿਹਾਸ ਵਿੱਚ ਆਪਦਾ ਥਾਂ ਸੁਰੱਖਿਅਤ ਕਰ ਲਿਆ, ਫਿਰ ਸਾਡਾ ਕੀ ਬਣੂ। ਸੋ ਆਪਦੇ ਆਪ ਨੂੰ ਰੈਲੇਵੈਂਟ ਬਣਾਈ ਰੱਖਣ ਲਈ, ਆਪਦੇ ਆਪ ਨੂੰ ਘੈਂਟ ਦਿਖਾਈ ਰੱਖਣ ਦੇ ਲਈ ਇਹ ਹਰ ਇੱਕ ਨਵੇਂ ਉੱਭਰ ਰਹੇ ਵਰਤਾਰੇ ਦਾ, ਨਵੇਂ ਉੱਭਰ ਰਹੇ ਫਨੋਮਨੇ ਦਾ ਵਿਰੋਧ ਕਰਦੇ ਨੇ। ਸੋ ਇਹਨਾਂ ਲੋਕਾਂ ਨੂੰ ਨਹੀਂ ਦਿਖਦਾ ਕਿ ਕਿਵੇਂ ਬੇਹਥਿਆਰੇ ਕੀਤਾ ਜਾ ਰਿਹਾ। ਜਿਵੇਂ 1984 ਦੇ ਦਰਬਾਰ ਸਾਹਿਬ ਦੇ ਘਟਨਾ ਤੋਂ ਬਾਅਦ ਜਦੋਂ ਇੰਦਰਾ ਦਾ ਕੰਡਾ ਨਿਕਲਿਆ ਤੇ ਉਦੋਂ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਦੇ ਲਈ ਜਿੱਥੇ ਜਿੱਥੇ ਸਿੱਖਾਂ ਨੂੰ ਉਹਨਾਂ ਨੇ ਦੇਖਿਆ ਵੀ ਇਹਨਾਂ ਕੋਲੇ ਹਥਿਆਰ ਨੇ ਤਾਂ ਉੱਥੇ ਬੇਹਥਿਆਰੇ ਕਰਕੇ, ਨਿਹੱਥੇ ਕਰਕੇ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਵੇਲੇ ਵੀ ਬਹੁਤ ਸਾਰੇ
ਗੰਦੇ ਮਾੜੇ ਭੈੜੇ ਦਿਮਾਗ ਵਾਲੇ ਸੋਚਦੇ ਆ ਕਿ ਕਿਸੇ ਵੀ ਸਿੱਖ ਦੇ ਘਰੇ ਤਾਂ ਨਿੱਕੀ ਜਿਹੀ ਡਾਂਗ ਵੀ ਨਹੀਂ ਹੋਣੀ ਚਾਹੀਦੀ, ਪਰ ਹਰ ਹਿੰਦੂ ਦੇ ਘਰੇ ਵੱਡੇ ਵੱਡੇ ਸ਼ਾਸਤਰ ਤੇ ਹਥਿਆਰ ਪਏ ਹੋਣੇ ਚਾਹੀਦੇ। ਇਹ ਜਿਹੜੀ ਸੋਚ ਆ, ਇਹਦੇ ਅਰਥ ਬੜੇ ਖਤਰਨਾਕ ਨੇ। ਜਦੋਂ ਵੀ ਆਪਾਂ ਬੀਤੇ ਇਤਿਹਾਸ ਤੇ ਨਜ਼ਰ ਮਾਰਦੇ ਆ ਤਾਂ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਕਿਤੇ ਜਿਹੜਾ ਸ਼ਾਸਤਰ ਆ, ਜਦੋਂ ਵੀ ਕਿਤੇ ਹਥਿਆਰ ਆ, ਉਹ ਕਿਸੇ ਵਿਚਾਰ ਦੇ ਅਧੀਨ ਚੱਲਦਾ ਤਾਂ ਉੱਥੇ ਕਹਾਣੀ ਕੁਝ ਹੋਰ ਹੁੰਦੀ ਹੈ। ਸੋ ਬੇਹਥਿਆਰੇ ਕਰਕੇ ਇਹ ਉਹੀ ਮੁਲਕ ਆ ਨਾ ਜਿਹੜਾ ਸਾਲ ਦੇ ਵਿੱਚ ਟੈਂਕਾਂ ਤੋਪਾਂ ਨੂੰ ਜਿਹੜਾ ਲਾਲ ਕਿਲੇ ਤੇ ਸਲਾਮੀਆਂ ਉੱਤੇ ਪ੍ਰਦਰਸ਼ਨੀ ਦਿਖਾਉਂਦੇ ਆ ਵੀ ਆਹ ਦੇਖੋ ਸਾਡੇ ਕੋਲੇ ਆਹ ਕੁਛ, ਤੇ ਉਲਟਾ ਸਿੱਖਾਂ ਦੇ ਤਖਤ ਤੋਂ ਜਿੱਥੇ ਗੁਰੂ ਸਾਹਿਬਾਨ ਦੇ ਹੁਕਮਨਾਮੇ ਨੇ ਕਿ ਬਿਨਾਂ ਸ਼ਾਸਤਰਾਂ ਤੋਂ ਮੇਰੇ ਮੱਥੇ ਨਾ ਲੱਗਿਓ, ਉਹਨੂੰ ਨੀਵਾਂ ਦਿਖਾ ਰਹੇ। ਹਕੀਕਤ ਇਹ ਆ ਕਿ 1984 ਦੇ ਵੇਲੇ ਜਿਹੜੇ ਸਿੰਘ ਲੜੇ ਸੀ, ਸਾਰੀ ਕੌਮ ਤਾਂ ਕਦੇ ਵੀ ਨਹੀਂ ਲੜਦੀ ਹੁੰਦੀ, ਉਦੋਂ ਵੀ ਬਥੇਰੇ ਸੀ ਜਿਹੜੇ ਅੱਜ ਕੱਲ੍ਹ ਵਾਲਿਆਂ ਵਾਂਗੂ ਇਹਨਾਂ ਵਿਦਵਾਨਾਂ ਨੂੰ ਵਿਦਵਾਨੀ ਘੋਟਦੇ ਰਹੇ, ਪਰ ਉਹਨਾਂ ਦੇ ਉਦੋਂ ਜਿਹੜੇ ਲੜੇ ਸੀ ਉਹਨਾਂ ਦੇ ਪੋਤੇ ਮੈਦਾਨ ਵਿੱਚ ਆ ਚੁੱਕੇ ਨੇ ਤੇ ਉਹਨਾਂ ਦੇ ਸਾਹਮਣੇ ਕਰਨ ਲਈ ਬਹੁਤ ਜ਼ਿਆਦਾ ਕੁਝ ਪਿਆ। ਉਹ ਕਿੰਨਾ ਕੁ ਕਰ ਪਾਉਂਦੇ ਨੇ ਇਹ ਵਾਹਿਗੁਰੂ ਜਾਣੇ, ਪਰ ਇੰਡੀਅਨ ਸਟੇਟ ਸਿਸਟਮ ਦਾ ਜਿਹੜਾ ਏਜੰਡਾ ਕਿ ਸਿੱਖ ਜਜ਼ਬਾਤਾਂ ਦੀ ਹੇਠੀ ਕਰਨੀ ਆ ਤੇ ਹਿੰਦੂ ਜਜ਼ਬਾਤਾਂ ਨੂੰ ਹਾਵੀ ਕਰਨਾ, ਇਹਦੇ ਨਤੀਜੇ ਕੋਈ ਬਹੁਤੇ ਚੰਗੇ ਨਹੀਂ ਨਿਕਲਣੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਇਹ ਜਤਾਉਂਦੇ ਮਰ ਗਏ ਹੁਣ ਤੱਕ ਆਹ ਵਿਦਵਾਨ ਸੱਜਣ ਬਈ ਹਿੰਦੂਆਂ ਦੀ ਨਾਰਾਜ਼ਗੀ ਤੋਂ ਬਚੋ, ਜਿਵੇਂ ਉਹ ਚਾਹੁੰਦੇ ਆ ਉਵੇਂ ਕਰ ਲਿਆ ਕਰੋ, ਆਪਦੀਆਂ ਰਹੁ ਰੀਤਾਂ ਪਰੰਪਰਾਵਾਂ ਦੇ ਉੱਤੇ ਪਹਿਰਾ ਨਾ ਦਿਓ, ਨਹੀਂ ਤੁਹਾਨੂੰ ਕੱਟੜਪੰਥੀ ਕਹਿਣਗੇ, ਨਹੀਂ ਤੁਹਾਨੂੰ ਅੱਤਵਾਦੀ ਕਹਿਣਗੇ। ਇਹ ਜਿਹੜੇ ਸਿੱਖ ਨੌਜਵਾਨ ਮੈਦਾਨ ਚ ਆ ਚੁੱਕੇ ਨੇ, ਇਹਨਾਂ ਨੂੰ ਜੋ ਤੁਸੀਂ ਮਰਜ਼ੀ ਭੰਡੀ ਚੱਲੋ, ਅੱਤਵਾਦੀ ਕਹੋ, ਵੱਖਵਾਦੀ ਕਹੋ, ਪਹਿਲਾਂ ਬਥੇਰਾ ਕੁਛ ਕਹਿੰਦੇ ਰਹੇ ਹੋ, ਉਹ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕੌਮ ਦੀ ਜਵਾਨੀ ਜਿਹੜੀ ਮੈਦਾਨ ਵਿੱਚ ਆ ਚੁੱਕੀ ਆ, ਇਹਦਾ ਮੁੜਨਾ ਪਿੱਛੇ ਨਾਮੁਮਕਿਨ ਆ। ਅੱਜ ਲਈ ਇੰਨਾ ਹੀ ਕਾਫੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।